हाँ जी, सब तो पहले तो जी सारिਆਂ ਨੂੰ अस्सलाम वालेकुम जी, सत श्री अकाल। किदां जी सारे वीर? उम्मीद करदा भी तुसी सारे वधिया होवोगे ते दुआ करदे आ भी मालक सारिਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। मैं जी ਤੁਹਾਡਾ ਆਪਣਾ ਵੀਰ ਰਾਣਾ ਖਾਲਦਪੁਰ ਤੇ ਕਰਦੇ ਆ ਅਸੀਂ ਅੱਜ ਦਾ ਆਪਣਾ ਵਲੌਗ ਸ਼ੁਰੂ ਤੇ ਤੁਹਾਨੂੰ ਸਾਰਿਆਂ ਨੂੰ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਜੀ ਆਇਆਂ ਨੂੰ ਸਤ ਬਿਸਮਿਲ੍ਲਾ। मैं मौजूद हाँ जी असलम खान वकार साहब के डेरे दे विच। तुसी एक मिसाल सुनी होनी भी तली दे उत्ते सरों जमा देना है, सुनी हुई है सारिਆਂ ने। तो ये भी कदे ये सुनिया भी एक दिन अज बूटा लाइए तो कल नूं ओह एडा वड्डा हो जाए। तो मैं तो पहुंचा, मैं चलिया सी डेरे ते धुप्प अज बहुत सोहनी निकली हुई है। तुसी आ देख सकते मौसम कल दे गुरदेव भाजी आ साडे चढ़दे पंजाब तो, उन्होंने भी वीडियो भेजियां ते मैसेज भेजे भी कल रात ते दिन कल उत्थे बारिश ही पैंदी रही है ते ओले भी कई जगह ते पे गए हैं भी गड़ा पैंदा रहा। अल्लाह पाक जी रहमत करे हर पासे ते वीरां ते भी ते जानवरां ते परिंदियां ते दरख्तां ते पूरी दुनिया ते। मैं जिद्दां तुहानूं कहा भी एक दिन एक बीज लाइए तो एक दिन पूरा दरख्त बन जाए। मैनूं तां अज इत्थे आके इदां दा लग्या पूरा माहौल ही जिहड़ा ना बदलता। सच्ची पुछो ना तो मैनूं अज लग्या भी असलम खान वकार साहब का जिहड़ा डेरा ना ये बदलिया गया होया कुछ ना कुछ है। ए देखो तुसी भी हैरान रह जूंगे भी कल इत्थे कोई शै भी नहीं सी ते अज तुसी देखो भी एडे वड्डे वड्डे बूटे लगे हुए हैं ते हैं। ਇਹਨਾਂ ਨੇ ਉਦੋਂ ਮੈਨੂੰ ਤਾਂ ਕਿਹਾ ਸੀਗਾ ਵੀ ਮੈਂ ਤੈਨੂੰ ਦੱਸੂਗਾ ਵੀ ਕੱਲ੍ਹ ਨੂੰ ਵੀ ਕੀ ਬਣੂਗਾ। ਇਹ ਬੜੀ ਸ਼ੈ ਆ ਰਾਣਾ, ਮੈਂ ਤੁਹਾਨੂੰ ਦੱਸਾਂ ਅੱਲਾ ਜਾਣਦਾ ਹੈ। अस्सलाम वालेकुम जी। वालेकुम सलाम। तैनूं मैं क्या नहीं सी तैनूं सरप्राइज देना है, तैनूं सरप्राइज देना है नहीं सरप्राइज नहीं सरप्राइज तो तुसी देता है। आज तो राणा इधरों मैं दिखाना इंज लगूगा भी जिवें किसे पतझड़ दा मौसम होवे है ਤੇ ਬਾਹਰਲੇ ਵੇਲਾ ਇਹ ਦੁਪਹਿਰ ਦਾ ਤੇ ਕਿਧਰੇ ਹੋਵੇ ਸ਼ਾਮ ਦਾ ਹੈ। ਤੇ ਜਦੋਂ ਇਹ ਪੂਰੇ ਜੋਬਨ ਤੇ ਹੋਣੇ ਆ ਇਹਨਾਂ ਨੇ ਇੱਥੇ ਪੂਰਾ ਸੀਨ ਜਿਹੜਾ ਆ ਦੁਆ ਕਰਿਓ ਵੀ ਇਹ ਫੁੱਟ ਜਾਣ ਤੇ ਅੱਲਾ ਕਰੇਗਾ ਇਨਸ਼ਾਅੱਲਾ ਤਾਲਾ। ਰਾਣਾ ਸਾਹਿਬ ਦੇ ਬੱਕਰੀਆਂ ਵੀ ਹੈ। ਇਹ ਮਲਟੀ ਐਨੀਮਲ ਡੇਰਾ ਬਣਦਾ ਜਾ ਰਿਹਾ ਜੀ ਹੌਲੀ ਹੌਲੀ। ਇੱਧਰ ਵੀ ਲਾਤੇ ਤੇ ਉੱਧਰ ਵੀ ਲਾਤੇ। ਹਾਂਜੀ ਰਾਣਾ ਸਾਹਿਬ ਇਹ ਕੀ ਸਕੀਮ ਆ ਤੇ ਕੀ ਗੱਲਬਾਤ ਆ? ਅਸੀਂ ਨਾ ਹੁਣ ਨੈਗੇਟਿਵ ਤੋਂ ਨਾ ਇੱਕ ਕਿਸਮ ਦਾ ਜ਼ੀਰੋ ਤੋਂ ਪੋਜ਼ਿਟਿਵ ਵਾਲਾ ਸਫ਼ਰ ਜਿਹੜਾ ਵਾ ਨਾ ਸ਼ੁਰੂ ਕਰ ਲਿਆ ਹੈ। ਤੇ ਇਨਸ਼ਾਅੱਲਾ ਤਾਲਾ ਟਾਰਗੇਟ ਰੱਖਿਆ ਹੈ ਕਿ ਅਗਲੇ 100 ਦਿਨਾਂ ਚ ਨਾ ਇਹ 100 ਡੇ ਚੈਲੰਜ ਆ। 100 ਡੇ ਚੈਲੰਜ ਮੇਰਾ ਪਹਿਲੇ ਤਾਂ ਲਓ ਜੀ 100 ਡੇ ਚੈਲੰਜ ਆ ਰਾਣੇ ਦਾ। ਤੇ ਆਪਾਂ ਇੱਕ ਇੱਕ ਵੀਡੀਓ ਦੇ ਵਿੱਚ ਅੱਜ ਤੋਂ ਪਹਿਲੀ ਵੀਡੀਓ ਹੈ ਜੀ 100 ਡੇ ਚੈਲੰਜ ਦੀ ਹੈ ਪਹਿਲੀ ਵੀਡੀਓ। ਚਲੋ ਠੀਕ ਹੈ ਜੀ। ਹਾਂਜੀ ਤੇ ਪਹਿਲਾਂ ਤਾਂ ਮੇਰਾ ਇਰਾਦਾ ਇੱਕ ਦਫਾ ਤਾਂ ਬਣਿਆ ਸੀ ਵੀ ਮੈਂ ਕਿਹਾ ਚੈਨਲ ਹੀ 100 ਡੇ ਚੈਲੰਜ ਦਾ ਜਿਹੜਾ ਵਾ ਨਾ, ਪਰ ਮੈਂ ਕਿਹਾ ਸਾਡੇ ਹੁਣ ਬਹੁਤ ਸਾਰੇ ਦੋਸਤ ਅਹਿਬਾਬ ਜਿਹੜੇ ਆ ਨਾ ਇਹ ਜੁੜੇ ਹੋਏ ਆ ਹੈ ਤੇ ਉਹ ਵੀ ਐਡੀ ਕੋਈ ਗੱਲ ਨਹੀਂ, ਉਹ ਵੀ ਬਣ ਸਕਦਾ। ਤੁਸੀਂ ਉਹ ਉਧਰ ਸ਼ੁਰੂ ਕਰ ਦਿਓ, ਇੱਧਰ ਆਪਣੀ ਦੂਸਰੀ ਬੁਲਾਗੀ ਚੱਲਦੀ ਰਹਿਣੀ। ਨਹੀਂ ਇਹਦੇ ਲਈ ਕਿਉਂਕਿ ਸਾਡੇ ਨਾਲ ਅਟੈਚਮੈਂਟ ਜਿਹੜੀ ਹੈ ਨਾ ਬਹੁਤ ਦੋਸਤਾਂ ਦੀ ਹੈ ਆ। ਕੱਲ ਆਮਰ ਸ਼ਕੂਰ ਸਾਹਿਬ ਆਪਣੇ ਜਿਹੜੇ ਰਾਵਲਪਿੰਡੀ ਤੋਂ ਹੈ ਉਹਨਾਂ ਦਾ ਫੋਨ ਆਇਆ ਕਿ ਉਹਨਾਂ ਦੀ ਕੋਈ ਸਿਹਤ ਠੀਕ ਨਹੀਂ, ਉਹ ਦਿਲ ਦੇ ਹੈ ਤੇ ਉਹਨਾਂ ਦਾ ਨਾ 3-4 ਦਿਨ ਹਸਪੀਟਲ ਰਹੇ ਆ ਹੈ। ਉਹਨੇ ਕਿਹਾ ਮੈਂ ਹਸਪੀਟਲ ਤੋਂ ਆਇਆ ਵਾਂ ਤੇ ਮੈਂ ਘਰ ਵਾਲਿਆਂ ਨੂੰ ਕਿਹਾ ਵੀ ਨਾ ਵਲਾਗ ਲਾਓ ਹੈ ਤੇ ਇਹਦੇ ਦਰਖਤ ਪੱਟਣ ਵਾਲੇ ਤੇ ਉਹਨਾਂ ਦੇ ਵਜੀਦ ਤੋਂ ਛੋਟਾ ਬੇਟਾ ਜਿਹੜਾ ਅਰੇਜ਼ ਆ ਹੈ ਉਹਦਾ ਨਾਮ ਅਸੀਂ ਹਰ ਦਫਾ ਭੁੱਲ ਜਾਂਦੇ ਆ ਹੈ ਅਰੇਜ਼ ਸ਼ਕੂਰ ਹੈ ਤੇ ਭਾਈ ਅੱਜ ਉਸ ਦਾ ਲਾਮਾ ਲਾ ਦਿੰਦੇ ਆ, ਉਸ ਦਾ ਨਾਮ ਅਸੀਂ ਜਿਹੜਾ ਵਾ ਨਾ ਲੈ ਲਿਆ ਵਾ ਹੈ। ਉਹ ਕਹਿੰਦੇ ਵੀ ਉਹੀ ਮੈਨੂੰ ਦੱਸਦਾ ਵਾ ਵੀ ਵਲਾਗ ਨਾ ਅੰਕਲ ਉਹਨਾਂ ਦਾ ਆ ਗਿਆ ਵਾ ਹੈ। ਤੇ ਉਹ ਭਾਈ ਹੁਣ ਉਹਨੂੰ ਵਲਾਗ ਦੇ ਸ਼ੁਰੂ 'ਚ ਹੀ ਮੈਂ ਦੱਸ ਦਿੱਤਾ ਵੀ ਉਹ ਨਾ ਆਪਣਾ ਦੇਖ ਕੇ ਦੱਸ ਦੇ ਤੇ ਅੱਲਾ ਸਿਹਤ ਲਈ ਸਾਰੇ ਭਾਈ ਜਿਹੜਾ ਉਹਨਾਂ ਦੁਆ ਕਰਿਓ ਉਹਨਾਂ ਲਈ ਹੈ। ਤੇ ਕਾਫੀ ਉਹਨਾਂ ਦੇ ਨਾ ਮਸਲੇ ਕੰਪਲਿਕੇਟਡ ਜੇ ਹੈ। ਅੱਲਾ ਪਾਕ ਸਿਹਤ ਤੰਦਰੁਸਤੀ ਦੇਵੇ ਜੀ। ਤੇ ਇਹ ਜਨਾਬ ਇਨਸ਼ਾਅੱਲਾ ਤਾਲਾ ਨਾ ਇਹ ਦਰਖਤ ਲੱਗੇ ਆ। ਹੁਣ ਉਹ ਦੂਸਰੇ ਮਰਲੇ 'ਚ ਉੱਧਰੋਂ ਜਿਹੜੇ ਆ ਨਾ ਦਰਖਤ ਉਹ ਸਾਰੇ ਪੱਟ ਕੇ ਉਹਨਾਂ ਨੂੰ ਵੀ ਕਿਸੇ ਸਕੀਮ ਦੇ ਤਹਿਤ ਨਾ ਜਿਹੜਾ ਵਾ ਲਗਾਵਾਂਗੇ। ਤੇ ਬਾਕੀ ਚੀਜ਼ਾਂ ਵੀ ਜਿਹੜੀਆਂ ਹੈ ਇਸ ਤਰ੍ਹਾਂ ਕਰਕੇ ਆਹਿਸਤਾ ਆਹਿਸਤਾ ਯਾਨੀ ਕਿ ਜਿਹੜੀਆਂ ਨਾ ਮੇਰੇ ਦੇਨ 'ਚ ਆਏ ਆ ਵੀ ਕੀ ਮੈਂ ਜਿਹੜਾ ਨਾ ਕਰਨਾ ਵਾ ਪੂਰਾ ਯਾਨੀ ਸਕੈਚ ਬਣਾ ਲਿਆ। ਸਕੈਚ ਬਣਾ ਲਿਆ ਇਨਸ਼ਾਅੱਲਾ ਤਾਲਾ ਜਿਹੜਾ ਵਾ ਨਾ। ਤੇ ਬਾਕੀ ਰਾਣੇ ਨਮਾਨ ਨਾਲ ਵੀ ਜਿਹੜਾ ਵਾ ਨਾ ਉਹਨਾਂ ਨਾਲ ਵੀ ਕੋਲੈਬੋਰੇਟ ਜਿਹੜਾ ਵਾ ਨਾ ਕਰਾਂਗੇ ਕਿਉਂਕਿ ਦਰਖਤਾਂ ਵਾਲੇ ਸਿਲਸਿਲੇ 'ਚ ਨਾ ਉਹ ਸਭ ਤੋਂ ਵੱਡੇ ਸਫੀਰ ਆਪਣੇ ਪਿੰਡ 'ਚ ਜਿਹੜਾ ਵਾ ਨਾ
ਉਹੀ ਜਾਂਦਾ। ਬਿਲਕੁਲ ਜੀ। ਦੇਖੋ ਜੀ, ਮੈਂ ਅੱਗੇ ਅਸੀਂ ਇੱਕ ਮੁਹਿੰਮ ਪਹਿਲੇ ਸਟਾਰਟ ਕੀਤੀ ਸੀ ਪਿੰਡ ਦੇ ਵਿੱਚ। ਅਸੀਂ ਜਿਹੜੇ ਆ ਨਾ ਬੂਟੇ ਲਾਏ ਸੀਗੇ, ਉਹਦਾ ਨਾਮ ਵੀ ਮੈਂ ਰੱਖਿਆ ਸੀ। ਹਾਂ। ਇਹਨਾਂ ਨੇ ਕਿਹਾ ਸੀਗਾ ਰੁੱਖ ਮਾਂ ਪਿਓ ਵਰਗੇ, ਤੇ ਮੈਂ ਰੱਖਿਆ ਸੀ ਰੁੱਖ ਮਾਪਿਆਂ ਹਾਂ ਵਰਗੇ। ਬਿਲਕੁਲ ਤੁਹਾਡਾ ਹੀ ਕੰਮ। ਤੇ ਹੁਣ ਜੀ ਫਰਵਰੀ ਸ਼ੁਰੂ ਹੋ ਗਈ ਹੈ ਰਾਣਾ ਹਾਂ ਸਾਹਿਬ, ਇਦਾਂ ਹੀ ਹੈ ਨਾ। ਹਾਂ ਬਿਲਕੁਲ ਜੀ, 4 ਦਿਨ ਰਹਿ ਗਏ ਫਰਵਰੀ, ਮੌਸਮ ਬਣ ਗਿਆ। ਮੌਸਮ ਬਣ ਗਿਆ ਹਾਂ। ਹੁਣ ਫੇਰ ਜਿਹੜਾ ਆ ਪੌਦੇ ਲਾਉਣ ਦਾ ਮੌਸਮ ਜਿਹੜਾ ਆ ਉਹ ਸ਼ੁਰੂ ਹੋ ਗਿਆ, ਤੇ ਲਾਣੇ ਚਾਹੀਦੇ ਆ। ਅਸੀਂ ਵੀ ਲਾਵਾਂਗੇ, ਕੋਸ਼ਿਸ਼ ਕਰਾਂਗੇ ਜਿੰਨੇ ਹੋ ਸਕੇ, ਤੇ ਤੁਸੀਂ ਵੀ ਕੋਸ਼ਿਸ਼ ਕਰਿਓ। ਹਰ ਬੰਦਾ ਆਪਣੀ ਆਪਣੀ ਜਗ੍ਹਾ ਤੇ ਆਪਣਾ ਕਿਰਦਾਰ ਨਿਭਾਵੇ ਜੀ। ਮੇਰੀ ਮੁਲਾਕਾਤ ਹੋਈ ਸੀ ਰਾਣੇ ਨਮਾਨ ਨਾਲ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਨਾ ਕੰਮ ਅੱਛਾ ਕਰਦੇ ਆ, ਲੇਕਿਨ ਤੁਸੀਂ ਆਪਣਾ ਕੰਮ ਨਾ ਦਿਖਾਉਂਦੇ ਨਹੀਂ ਹੈ। ਮੈਂ ਥੋੜਾ ਜਿਹਾ ਨਾਰਾਜ਼ਗੀ ਦਾ ਇਜ਼ਹਾਰ ਜਿਹੜਾ ਨਾ ਕੀਤਾ। ਮੈਂ ਕਿਹਾ ਜਿਹੜਾ ਆਪਣਾ ਕੰਮ ਆ ਨਾ, ਇਹਨੂੰ ਤੁਸੀਂ ਦਿਖਾਓ ਹੈ। ਅਤੇ ਇੱਕ ਗੱਲ ਤੇ ਐਤਕੀ ਉਹਨਾਂ ਦੀ ਆ ਗਈ ਹੈ ਕਿ ਜਦੋਂ ਪਿਛਲੀ ਦਫਾ ਆਪਾਂ ਗਏ, ਤੁਸੀਂ ਨਹੀਂ ਸੀ ਉਦੋਂ, ਪੌਦੇ ਲੈਣ ਗਏ ਨਾ, ਤੇ ਜਿਹੜਾ ਛੋਟਾ ਪੌਦਾ 30 ਰੁਪਏ ਦਾ, ਜਰਾ ਕੁ ਵੱਡਾ ਪੌਦਾ ਨਾ ਉਹ ਕਿਸੇ ਵੀ ਸ਼ਾਇਦ ਆ ਉਹ 500-1000 ਰੁਪਏ ਦਾ ਵਾ। ਤੇ ਮੈਂ ਕਿਹਾ ਫਿਰ ਵੱਡੇ ਪੌਦੇ ਜਿਹੜੇ ਆ ਨਾ ਚੱਲਦੇ ਜ਼ਿਆਦਾ ਉਹ ਆ, ਤੇ ਉਹਨਾਂ 'ਚ ਬੜੀ ਮੁਸ਼ਕਿਲ ਹੁੰਦੀ ਆ ਮੁੱਲ ਇੰਨੇ ਲੈਣੇ। 100 ਪੌਦਾ ਲਓ ਲੱਖ ਰੁਪਈਆ ਵਾ, ਫਿਰ ਉਹਦਾ ਕਿਰਾਇਆ ਭਾੜਾ ਪਾ ਕੇ 1.25 ਲੱਖ ਰੁਪਈਏ ਜਿਹੜਾ ਉਹ ਨਾ ਪੈ ਜਾਂਦਾ। ਤੇ ਮੈਂ ਕਿਹਾ ਯਾਰ ਇੱਥੇ ਆਪਾਂ ਅਗਰ 500 ਪੌਦਾ ਗਾ ਲਈਏ ਤਾਂ ਕੋਈ ਮਸਲਾ ਹੀ ਕੋਈ ਨਹੀਂ ਹੈ। ਤੇ ਇਹ ਐਤਕੀ ਉਹ ਨਾ ਨਰਸਰੀ ਆਪਣੀ ਯਾਨੀ ਕਿ ਜਿਹੜੀ ਹੈ ਨਾ ਲਗਾ ਰਹੇ ਆ, ਤੇ ਅਸੀਂ ਵੀ ਜਿਹੜੀ ਆ ਨਾ ਨਰਸਰੀ ਦਾ ਜਿਹੜਾ ਨਾ ਆਗਾਜ਼ ਕਰਨਾ ਵਾ। ਤੇ ਕੁਛ ਤਾਂ ਅਸੀਂ ਯਾਨੀ ਕਿ ਜਿਹੜਾ ਵਾ ਕਮਰਸ਼ਲੀ ਜਿਹੜਾ ਵਾ, ਤੇ ਕੁਛ ਅਸੀਂ ਯਾਨੀ ਕਿ ਜਿਹੜਾ ਵਾ ਨਾ ਇਸ ਤਰ੍ਹਾਂ ਹੀ ਦੋਸਤ ਅਹਿਬਾਬ ਲਈ ਜਿਹੜਾ ਵਾ ਨਾ ਉਹ ਕਰਾਂਗੇ ਕਿ ਮੁਖਤਲਿਫ ਕਿਸਮ ਦੇ ਪੌਦੇ ਜਿਹੜੇ ਆ ਨਾ ਮੈਂ ਕਿੰਨੀ ਨੇੜੇ ਮੋਬਾਈਲ ਲੈ ਕੇ ਆਵਾਂ ਤੁਹਾਡੀ ਆਵਾਜ਼ ਨਹੀਂ ਵੀ ਮੈਂ ਕਹਿ ਰਿਹਾ ਕਿ ਮੁਖਤਲਿਫ ਕਿਸਮ ਦੇ ਪੌਦੇ ਜਿਹੜੇ ਆ ਨਾ ਉਹ ਲਾਵਾਂਗੇ। ਕਿਉਂਕਿ ਹੁਣ ਦੇਖਿਆ ਕਿ ਅਸ਼ਤੂਤ, ਨਿੰਬ, ਧਰੇਕ, ਕੋਈ ਵੀ ਪੌਦਾ ਲੈਣ ਚਲੇ ਜਾਓ ਨਾ ਜਰਾ ਕੁ ਵੱਡਾ 1.5 ਸਾਲ ਦਾ, ਉਹ ਯਾਨੀ ਕਿ ਆਮ ਬੰਦੇ ਦੀ ਰੀਚ ਤੋਂ ਨਾ ਬਾਹਰ ਹੋ ਜਾਂਦਾ। ਇਹਦੇ 'ਚ ਕੋਈ ਸ਼ੱਕ ਨਹੀਂ। ਤੇ ਉਹ ਬੜਾ ਜਿਹੜਾ ਨਾ ਹੋ ਜਾਂਦਾ ਵਾ ਕਿ ਇਸ ਨੂੰ ਨਾ ਕਿਸ ਤਰ੍ਹਾਂ ਕੀਤਾ ਜਾਏ। ਹੁਣ ਅੱਛਾ ਤੂੰ ਕਹੇਂਗਾ ਵੀ ਇਹ ਕੀ ਕੰਮ ਯਾਨੀ ਕਿ ਜਿਹੜਾ ਵਾ ਨਾ ਹੁਣ ਦੇਖ ਦੁਨੀਆ 'ਚ ਨਾ ਸਭ ਤੋਂ ਜ਼ਿਆਦਾ ਜਿੰਨੀ ਵੀ ਅੱਜ ਤੱਕ ਜਿਹੜੀ ਇਜਾਦਾਤ ਹੋਈਆਂ, ਜੋ ਕੁਛ ਵੀ ਡਿਵੈਲਪਮੈਂਟ ਹੋਈ ਆ, ਉਹ ਜਨਾਬ ਹੈਗੀ ਆ ਵਕਤ ਨੂੰ ਨਾ ਘੱਟ ਕਰਨ ਦੀ। ਵੀ ਇਨਸਾਨ ਪੈਦਲ ਚੱਲਦਾ ਸੀ, ਗੱਡੇ ਤੇ ਆਇਆ, ਗੱਡੇ ਤੋਂ ਫਿਰ ਜਿਹੜਾ ਉਹ ਟਾਂਗੇ ਤੇ ਆਇਆ, ਟਾਂਗੇ ਤੋਂ ਫਿਰ ਜਿਹੜਾ ਵਾ ਨਾ ਉਹਨੇ ਹੋਰ ਯਾਨੀ ਕਿ ਜਿਹੜੀਆਂ ਚੀਜ਼ਾਂ ਕੱਢੀਆਂ ਵੀ ਰਫ਼ਤਾਰ ਤੇਜ਼, ਬੱਸਾਂ ਆ ਗਈਆਂ, ਕਾਰਾਂ ਆ ਗਈਆਂ, ਜਹਾਜ਼ ਆ ਗਏ, ਯਾਨੀ ਕਿ ਵਕਤ ਘਟਾਇਆ ਜਾਏ। ਇਹਦੇ 'ਚ ਅਸੀਂ ਦੇਖਿਆ ਇਹ ਦਰਖਤਾਂ 'ਚ ਅਸੀਂ 3 ਸਾਲ ਦਾ ਵਕਤ ਘਟਾ ਲਿਆ ਕਮ ਅਜ਼ ਕਮ। ਅਸੀਂ ਦਰਖਤ ਲਾਉਂਦੇ ਨਾ ਤੇ 3 ਸਾਲ ਬਾਅਦ ਯਾਨੀ ਕਿ ਜਿਹੜਾ ਵਾ ਨਾ ਇਹ ਦਰਖਤ ਇੰਨੇ ਹੋਣੇ ਸੀ। ਇਹ ਅਸੀਂ ਹੁਣ ਸਾਈਡ ਤੇ ਲਗਾ ਕੇ ਇਹਨਾਂ ਨੂੰ ਇੱਥੇ ਟ੍ਰਾਂਸਫਰ ਕਰਨਾ ਚ ਨਾ ਅਸੀਂ 3 ਸਾਲ ਦਾ ਪੈਂਡਾ ਜਿਹੜਾ ਵਾ ਨਾ ਉਹ ਕਵਰ ਕਰਨੇ ਚ ਨਾ ਜਿਹੜਾ ਵਾ ਕਾਮਯਾਬ ਹੋ ਗਏ। ਤੇ ਇਹਦੇ 'ਚ ਹੁਣ ਦੇਖ ਇਹ ਅਸਲ 'ਚ ਹੋਣਾ ਇਹੀ ਚਾਹੀਦਾ। ਕਈ ਵਾਰੀ ਨਾ ਤੁਹਾਡੇ ਕੋਲ ਜਗ੍ਹਾ ਜਿਹੜੀ ਲਾਣੇ ਵਾਲੀ ਹੁੰਦੀ ਹੈ ਨਾ ਉਹ ਵਿਹਲੀ ਨਹੀਂ ਹੁੰਦੀ ਹੈ। ਉਹ ਬੰਦਾ ਕਹਿੰਦਾ ਕਿ ਯਾਰ ਹੁਣ ਇਸ ਸਾਲ ਤਾਂ ਨਹੀਂ ਲਾ ਸਕਦੇ, ਅਗਲੇ ਸਾਲ ਲਾਵਾਂਗੇ। ਉਹਦਾ ਇਹ ਤਰੀਕਾਕਾਰ ਹੁੰਦਾ ਕਿ ਤੁਸੀਂ ਕਿਸੇ ਛੋਟੀ ਜਗ੍ਹਾ ਤੇ ਨਾ ਉਹ ਲਾ ਲਓ, ਕਲਮਾਂ ਲਾ ਲਓ। ਉਹ ਜਦੋਂ ਯਾਨੀ ਕਿ ਵੱਡੀਆਂ ਹੋ ਜਾਣ ਉਹਨਾਂ ਨੂੰ ਉਦੋਂ ਤੁਸੀਂ ਨਾ ਟ੍ਰਾਂਸਫਰ ਕਰ ਦਿਓ। ਸਹੀ ਗੱਲ। ਬਜਾਏ ਇਹਦੇ ਕਿ ਤੁਸੀਂ ਸਾਰਾ ਕਿੱਲਾ 2 ਕਿੱਲੇ ਤੋਂ ਤੁਸੀਂ ਆਪਣੀ ਫਸਲ ਲਾਓ ਪੂਰੀ ਹੈ 2-3 ਸਾਲ ਯਾਨੀ ਕਿ ਫਸਲ ਜਿਹੜੀ ਹੈ ਨਾ ਲੈ ਸਕਦੇ ਆ ਉਹ ਲਓ। ਤੇ ਬਜਾਏ ਇਹਦੇ ਕਿ 5 ਸਾਲ ਪੌਦੇ ਨੂੰ ਰੱਖਣ ਦੇ ਖੇਤ 'ਚ 2 ਸਾਲ ਰੱਖੋ। ਹਾਂਜੀ ਹੈ ਸਹੀ ਗੱਲ ਹੈ ਤੁਹਾਡੀ। ਤੇ ਇਹਦੇ 'ਚ ਇਹ ਕਿਉਂਕਿ ਸਿੰਪਲ ਤਰੀਨ ਇਹਦੇ 'ਚ ਸਿਰਫ ਸਾਨੂੰ ਨਾ ਵੀ ਦਿਹਾੜੀ ਯਾਨੀ ਕਿ ਸਾਡੀ ਇੱਕ ਕਿਸਮ ਦੀ ਨਾ ਇਹਦੇ 'ਚ ਸਾਡਾ ਇੱਕ ਕਿਸਮ ਦਾ 4000 ਰੁਪਇਆ ਖਰਚਾ ਜਿਹੜਾ ਵਾ ਨਾ ਇੱਕ ਦਿਹਾੜੀ 6000 ਸਮਝ ਲਓ ਵੀ 3 ਦਿਹਾੜੀਆਂ 'ਚ ਪੱਟੇ ਗਏ ਤੇ ਲੱਗ ਗਏ ਜਿਹੜਾ ਵਾ ਵਿੱਚ ਹੋਰ ਵੀ ਕੰਮ ਹੋਏ ਆ। ਤੇ ਇਹਦੇ 'ਚ ਆਪਣੇ ਆ ਪੌਦੇ ਇਹਨਾਂ ਦੀਆਂ ਹਾਲੇ ਅਸੀਂ ਮਜ਼ੀਦ ਹੋਰ ਕਲਮਾਂ ਬਣਾਵਾਂਗੇ। ਜਿਸ ਤਰ੍ਹਾਂ ਤੁਹਾਡੇ ਕੋਲ ਕੋਈ ਵੀ ਮਦਰ ਪਲਾਂਟ ਆ ਨਾ ਉਹਦੀ ਕਲਮਾਂ ਲਾਓ। ਜਦੋਂ ਸੌਣ ਭਾਦੋਂ ਦਾ ਆਉਂਦਾ ਵਾ ਉਹਦੇ 'ਤੇ ਤੁਸੀਂ ਬੀਜ ਜਿਹੜੇ ਆ ਨਾ ਲਾਓ, ਨਿੰਬਾਂ, ਧਰੇਕਾਂ ਦੇ, ਸ਼ਰੀਨ ਦੇ, ਜਿਹੜੀ ਵੀ ਚੀਜ਼ ਦੇ, ਉਹਨਾਂ ਨੂੰ ਫਿਰ ਵੱਡੇ ਹੋ ਜਾਣ ਉਹਨਾਂ ਨੂੰ ਨਾ ਜਿਹੜਾ ਕਿਉਂਕਿ ਦਰਖਤਾਂ ਤੋਂ ਬਗੈਰ ਜਿਹੜੀ ਹੈ ਨਾ ਕੋਈ ਜ਼ਿੰਦਗੀ ਕੋਈ ਸਰਵਾਈਵਲ ਹੈ ਹੀ ਨਹੀਂ। ਅਗਰ ਸਾਡੇ ਕੋਲ 1 ਕਰੋੜ ਰੁਪਈਆ ਆ ਜੇ ਨਾ ਤੇ 1 ਮਹੀਨਾ ਹੋਵੇ ਅਸੀਂ ਇੱਥੇ ਇੱਕ ਬੜੀ ਬਿਲਡਿੰਗ ਜਿਹੜੀ ਹੈ ਨਾ ਖੜੀ ਕਰ ਸਕਦੇ ਹਾਂ ਲੇਕਿਨ ਉਸ ਬਿਲਡਿੰਗ ਦਾ ਇੰਪੈਕਟ ਮਾਹੌਲ 'ਤੇ ਕੁਛ ਨਹੀਂ ਪੈਣਾ ਹੈ। ਸਹੀ ਗੱਲ ਹੈ। ਤੇ ਲੇਕਿਨ ਜਿਹੜਾ ਦਰਖਤ ਆ ਨਾ ਦਰਖਤਾਂ ਦਾ ਇੰਪੈਕਟ ਬਹੁਤ ਪੈਂਦਾ ਇਹਦੇ ਇਸੇ ਕਰਕੇ ਟਾਈਮ ਜਿਹੜਾ ਨਾ ਇਹ ਲੱਗਦਾ ਵਾ। ਜਿਹੜੀ ਕਹਿੰਦੇ ਕਿ ਵੀ ਸਹਿਜ ਪੱਕੇ ਸੋ ਮਿੱਠਾ ਹੋ। ਤੇ ਹੁਣ ਵੈਸੇ ਤੁਸੀਂ ਇੱਕ ਸਵਾਲ ਨਹੀਂ ਵੈਸੇ ਕੀਤਾ ਹੈ ਜਿਹੜੀ ਤੁਹਾਡੀ ਆਦਤ ਆ ਛੇੜਛਾੜ ਜੇ ਦੀ ਵੀ ਰਾਣਾ ਵੀ ਉੱਥੋਂ ਦਰਖਤ ਪੱਟੇ ਆ ਤੇ ਇੱਥੇ ਲਾਤੇ ਆ ਵੀ ਇਹਦੇ 'ਚ ਕਿਆ ਕਮਾਲ ਕਿਆ ਹੋਇਆ ਵਾ।
ਉਹ ਦੂਰ ਸੀ ਜਗ੍ਹਾ, ਉੱਥੇ ਅਸੀਂ ਦਰਖਤਾਂ ਨੂੰ ਯੂਟਿਲਾਈਜ਼ ਨਹੀਂ ਕਰ ਸਕਦੇ। ਆਹ ਡੇਰਾ ਸੀ ਨਾ ਸਾਡਾ, ਹਾਂ ਇਹ ਬੜਾ ਨਹੀਂ ਇਹਨੇ ਤਾਂ ਇਹਨੂੰ ਸਜਾ ਵੀ ਦੇਣਾ ਨਾ ਜੀ, ਇਹ ਤਾਂ ਗੱਲ ਇਹ ਬੜਾ ਮੈਨੂੰ ਨਾ ਇੰਜ ਜਿਸ ਤਰ੍ਹਾਂ ਕਹਿੰਦੇ ਨਹੀਂ ਲੱਕੋ ਤੱਕ ਸਹਰਾ ਵਾਲਾ ਹਿਸਾਬ ਲੱਗਦਾ ਸੀ ਵੀ ਸਾਰੇ ਜਗ੍ਹਾ ਇੱਥੇ। ਪਿਛਲੇ ਸਾਲ ਅਸੀਂ ਕੋਸ਼ਿਸ਼ ਕੀਤੀ ਦਰਖਤ ਲਾਣੇ ਦੀ, ਲੇਕਿਨ ਡੰਗਰ ਖੁੱਲ ਕੇ ਨਾ ਉਸ ਦਰਖਤ 5-6 ਜਿਹੜੇ ਵੀ ਲਿਆਂਦੇ ਸੀ, ਮਹਿੰਗੇ ਦਰਖਤ 2-2000 ਰੁਪਏ ਦੇ ਆਇਆ ਸੀ, ਲੇਕਿਨ ਉਹ ਸਾਰੇ ਦੇ ਸਾਰੇ ਜਿਹੜੇ ਆ ਨਾ ਉਹ ਡੰਗਰਾਂ ਨੇ ਤੋੜ ਦਿੱਤੇ। ਹੁਣ ਇਸੇ ਕਰਕੇ ਡੰਗਰਾਂ ਨੂੰ ਅਲੱਗ ਕੀਤਾ ਦਰਖਤਾਂ ਦੀ ਵਜ੍ਹਾ ਤੋਂ, ਹੈ ਵੀ ਦਰਖਤ ਡੰਗਰ ਬਾਹਰ ਨਾ ਆਉਣ। ਤੇ ਜਿਹੜੇ ਨਾ 3 ਚੀਜ਼ਾਂ ਜਿਹੜੀਆਂ ਨਾ ਦਰਖਤਾਂ ਵਾਲੇ ਸਿਲਸਿਲੇ 'ਚ ਬੜੀਆਂ ਅਹਿਮ, ਉਹ ਹੈ ਕਿ ਤੁਹਾਡੇ ਕੋਲ ਜਗ੍ਹਾ ਹੋਵੇ, ਤੁਹਾਡੇ ਕੋਲ ਪੈਸੇ ਹੋਣ, ਤੁਹਾਡੇ ਕੋਲ ਬੰਦੇ ਹੋਣ। ਲੇਕਿਨ ਇਹ ਸਾਰੀਆਂ ਚੀਜ਼ਾਂ ਬੇਮੈਨੀ ਹੋ ਜਾਂਦੀਆਂ ਜਦੋਂ ਚੌਥਾ ਫੈਕਟਰ ਵੀ ਤੁਹਾਡੇ ਕੋਲ ਨਾ ਉਹ ਮੁਨਾਸਬ ਵਕਤ ਨਾ, ਤੁਹਾਡੇ ਕੋਲ 100 ਬੰਦਾ ਹੋਵੇ, ਤੁਹਾਡੇ ਕੋਲ 100 ਏਕੜ ਹੋਣ, ਹੈ ਪੈਸਾ ਵੀ ਹੋਵੇ ਤੁਹਾਡੇ ਕੋਲ ਪੈਸਾ ਵੀ ਹੋਵੇ। ਲੇਕਿਨ ਜੇ ਤੁਸੀਂ 15 ਫਰਵਰੀ ਤੋਂ ਅੱਗੇ ਲੰਘ ਗਏ ਨਾ, ਅਪ੍ਰੈਲ ਮਈ ਜੂਨ ਜੁਲਾਈ 'ਚ ਤੁਹਾਡੇ ਕੋਲ ਇਹ ਸਾਰੀਆਂ ਸ਼ਾਵਾਂ ਨਾ ਬੇਮੈਨੀ ਹੋ। ਬੜੀ ਸੋਹਣੀ ਗੱਲ ਕੀਤੀ ਹੈ ਰਾਣਾ ਸਾਹਿਬ, ਯਾਨੀ ਕਿ ਇਹ ਉਹ ਗੱਡੀ ਆ ਵੀ ਜਿਹੜੀ ਸਿਰਫ ਸਾਲ ਦੇ ਵਿੱਚ 2 ਵਾਰੀ ਆਉਂਦੀ ਆ, ਵੀ ਇੱਕ ਫਰਵਰੀ ਦੇ ਵਿੱਚ ਆਊਗੀ, ਫਿਰ ਜਾ ਕੇ ਅਗਸਤ ਦੇ ਵਿੱਚ ਆਊਗੀ। ਬਲਕਿ ਸਹੀ ਮਾਇਨਿਆਂ 'ਚ ਜਿਹੜਾ ਵਾ ਨਾ ਉਹ ਅਗਸਤ ਵਾਲੀ ਵੀ ਥੋੜੀ ਹੋਈ ਆ। ਅੱਛਾ, ਉਹ ਗੱਡੀ ਵੀ ਅੱਡੀ ਜਿਹੜਾ ਕਲਮਾਂ ਲਗਾਣੇ ਦਾ, ਕਟਿੰਗ ਲਗਾਣੇ ਦਾ ਮੌਸਮ ਆ ਨਾ, ਉਹ ਉਹਨਾਂ ਦਿਨਾਂ 'ਚ ਬੀਜ ਜ਼ਿਆਦਾ ਲੱਗਦਾ ਵਾ। ਕਟਿੰਗ ਜਿਹੜੀ ਆ ਨਾ ਇਹਨਾਂ ਦਿਨਾਂ 'ਚ ਹੀ ਲੱਗਦੀ ਆ। ਕਟਿੰਗ ਦੇ 20 ਜਨਵਰੀ ਤੋਂ ਲੈ ਕੇ ਨਾ 5 ਫਰਵਰੀ ਤੱਕ, ਕਿਉਂਕਿ ਇਹ 5 ਫਰਵਰੀ ਤੋਂ ਬਾਅਦ ਨਾ ਫਿਰ ਫੁੱਟਣਾ ਸ਼ੁਰੂ ਹੋ ਜਾਂਦੇ ਆ। ਉਸ ਤੋਂ ਪਹਿਲੇ ਠੰਡ ਬਹੁਤ ਜ਼ਿਆਦਾ ਹੁੰਦੀ ਹੈ। ਜੇ ਉਹਦੇ ਤੋਂ ਤੁਸੀਂ ਉਦੋਂ ਕਟਿੰਗ ਲਗਾਓਗੇ ਨਾ, ਫਿਰ ਤੁਹਾਨੂੰ ਉੱਪਰ ਛਾਪਰ ਜਿਹੜਾ ਵਾ ਨਾ ਉਹ ਦੇਣਾ ਪਏਗਾ, ਉਹ ਖਰਚੇ ਵਾਲੀ। ਯਾਨੀ ਕਿ ਇਹਦੇ ਇਸ ਸਿਲਸਿਲੇ 'ਚ ਨਾ ਖਰਚਾ ਕੋਈ ਨਹੀਂ ਹੈ। ਹੁਣ ਸਾਡਾ ਇਹਦੇ ਮਸਲੇ 'ਚ ਨਾ ਵੀ ਸਾਡੇ ਤਕਰੀਬਨ 2 ਦਿਹਾੜੀਆਂ ਹੀ ਪੂਰੀਆਂ ਲੱਗੀਆਂ, ਟੋਟਲ 3 ਦਿਹਾੜੀਆਂ ਲੱਗੀਆਂ, 6000 ਰੁਪਇਆ ਹੈ। ਤੇ ਪੌਦੇ ਸਾਡੇ ਆਪਣੇ ਸੀ ਹੈ। ਇਸ ਤਰ੍ਹਾਂ ਇਹ ਹੁਣ ਨਾ ਬੰਦਾ ਇਸ 'ਚ ਅਸੀਂ ਜਦੋਂ ਗਏ ਆ ਨਾ ਪਿਛਲੀ ਦਫਾ ਪੌਦੇ ਲੈਣ, ਅਸੀਂ ਦੇਖਿਆ ਕਿ ਜਿਹੜਾ ਵੀ ਪੌਦਾ ਜ਼ਰਾ ਵੱਡਾ ਨਾ 5-6 ਫੁੱਟ ਵਾਲਾ, ਜਿਹੜਾ ਇੰਨਾ ਕੁ ਮੋਟਾ ਵਾ, ਉਹ 500,000, ਈਵਨ ਕਿ ਅੰਜਮ ਸ਼ਤੂਤ ਲੈ ਕੇ ਆਇਆ 4000 ਰੁਪਏ ਦਾ। ਹੁਣ ਸ਼ਤੂਤ ਦਾ ਪੌਦਾ ਦੇਖੋ ਨਾ 4000 ਰੁਪਏ ਦਾ, 5000 ਦਾ। ਪਿਲਖਣ ਦਾ ਪੌਦਾ ਯਾਰ 2-2000 ਰੁਪਏ ਦਾ, ਯਾਨੀ ਕਿ ਜਿਹੜਾ ਨਾ, ਲੇਕਿਨ ਅਗਰ ਉਸ ਨੂੰ ਵੀ ਵਕਤ ਸਿਰ ਯਾਨੀ ਕਿ ਜਿਹੜਾ ਨਾ ਕਰ ਲਿਆ ਜਾਵੇ ਤੇ ਬੜਾ ਅੱਛਾ। ਹੁਣ ਦੇਖੋ ਕਈ ਵਾਰੀ ਬੰਦਿਆਂ ਨੂੰ ਇਹ ਮਸਲਾ ਹੁੰਦਾ ਵਾ ਕਿ ਬੰਦਿਆਂ ਕੋਲ ਨਾ ਜਗ੍ਹਾ ਨਹੀਂ ਹੁੰਦੀ ਮੌਕੇ ਸਿਰ ਅਵੇਲੇਬਲ ਹੈ। ਤੇ ਉਹ ਹੁਣ ਬੰਦਾ ਕਹਿੰਦਾ ਯਾਰ ਅਗਲੇ ਸਾਲ ਕਰ ਲਾਂਗੇ, ਨਹੀਂ, ਉਹਦਾ ਇਹ ਹੈ ਕਿ ਤੁਸੀਂ ਥੋੜੀ ਜਿਹੀ ਜਗ੍ਹਾ ਸਿਲੈਕਟ ਕਰੋ, ਉੱਥੇ ਕਲਮਾਂ ਲਾ ਲਓ। ਉਹਨਾਂ ਨੂੰ 2 ਸਾਲ ਕਲਮਾਂ ਨੂੰ ਨਾ ਅਗਲੇ ਸਾਲ ਜਦੋਂ ਜਗ੍ਹਾ ਬਣੇ ਤੇ ਉੱਧਰ ਲਾ ਲਓ, ਉੱਥੇ ਯਾਨੀ ਕਿ ਤੁਸੀਂ ਨਾ ਸ਼ਿਫਟ ਕਰ ਲਓ। ਤੇ ਇਹ ਅਸੀਂ ਨਾ ਹੁਣ ਕੋਈ ਟੋਏ ਜਿਹੜੇ ਆ 2-2 2.5 ਫੁੱਟ ਦੇ ਟੋਏ ਜਿਹੜੇ ਆ ਨਾ, ਇਹ ਮਾਰੇ ਆ। ਤੇ ਇੱਥੇ ਹੀ ਉਹ ਤੁਸੀਂ ਜਿਹੜੀ ਤਜਵੀਜ਼ ਕਹਿ ਰਹੇ ਸੀ ਵੀ ਇੱਥੇ ਲਾਓ ਘਾਹ ਨੂੰ। ਹਾਂਜੀ, ਮੈਂ ਕਿਹਾ ਵੀ ਜਿਹੜੀ ਜਗ੍ਹਾ ਸਾਰੀ ਆ ਨਾ, ਇਹ ਇੱਥੇ ਤੱਕ ਰਾਣਾ ਸਾਹਿਬ ਘਾਹ ਲਾਈਏ ਹੈ, ਫਿਰ ਅਗਾਂ ਜਿਹੜਾ ਵੀ ਕੋਈ ਹਿਸਾਬ ਹੋਇਆ ਅੱਗੇ ਉਹ ਕਰ ਲਾਂਗੇ। ਕੀ ਖਿਆਲ ਆ? ਹਾਂ ਬਿਲਕੁਲ, ਇੱਥੇ ਘਾਹ ਲਾਵਾਂਗੇ। ਤੇ ਇਹ ਅਸਲ 'ਚ ਨਾ ਇੱਕ ਇਹ ਆਗਾਜ਼ ਆ ਇੱਕ ਕਿਸਮ ਦਾ। ਪਹਿਲਾ ਦਿਨ 0 ਦਿਨ ਉਹ ਸੀ ਜਿਸ ਦਿਨ ਅਸੀਂ ਨਾ ਦਰਖਤ ਵੱਡੇ ਆ ਉੱਥੋਂ। ਹਾਂ, 0 ਵੀ ਇੱਕ ਮਕਾਮ ਰੱਖਦੀ ਹੈ। 0 ਪਹਿਲਾ ਇਹ ਹੈ ਕਿ ਦਰਖਤ ਜਿਹੜੇ ਇਹ ਨਾ, ਇਹ 100 ਡੇ ਚੈਲੰਜ ਆ ਇੱਕ ਕਿਸਮ ਦਾ, ਵੀ ਇਹ 100 ਦਿਨਾਂ 'ਚ ਨਾ ਅਸੀਂ ਕੋਸ਼ਿਸ਼ ਕਰਨੀ ਆ ਕਿ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਵਾ ਨਾ ਆਪਣੇ ਵਸਾਇਲ ਵਿੱਚ ਰਹਿੰਦੇ ਹੋਏ। ਹਾਂਜੀ, ਇਹ ਜੀ ਅੱਗੇ ਤਾਂ ਚੱਲੂਗਾ, ਪਤਾ ਲੱਗ ਜੂਗਾ ਰਾਣਾ ਸਾਹਿਬ। ਤੇ ਰਾਣਾ ਸਾਹਿਬ ਇਹ ਤੁਸੀਂ ਕਿਹਾ 6000 ਖਰਚਾ, 6000 ਤਾਂ ਤੁਹਾਡਾ ਜਦੋਂ ਪੂਰਾ ਹੋ ਜਾਣਾ, ਜਦੋਂ ਇੱਥੇ ਆ ਕੇ ਕੋਈ ਪੱਖੂ ਬਹਿ ਗਿਆ ਇੱਕ ਦਿਨ ਵੀ। ਮੈਂ ਕਹਿੰਦਾ ਕਿ ਸਾਡਾ ਤਾਂ ਮੁੱਲ ਮੁੜ ਗਿਆ ਕੱਲ। ਹੈ ਹਲੇ ਇਹਦਾ ਸ਼ਾਖ ਕੋਈ ਨਹੀਂ ਫੁੱਟੀ। ਸ਼ਾਮ ਜਦੋਂ ਮੈਂ ਇੱਥੇ ਬੈਠਾ ਸੀ ਨਾ, ਇੱਥੇ 2 ਬੁਲਬੁਲਾਂ 2-3 ਕੋਇਲਾਂ ਜਿਹੜੀਆਂ ਜਦੋਂ ਇੱਥੇ ਆ ਕੇ ਬੈਠੀਆਂ ਨਾ, ਮੈਂ ਕਿਹਾ ਵੀ ਅੱਜ ਪਹਿਲੋਂ ਸਾਨੂੰ ਨਾ ਪਰਿੰਦਾ ਦੇਖਣ ਲਈ ਉਹ ਯਾਰ ਉੱਥੇ ਪਰਿੰਦੇ ਬੈਠੇ ਆ, ਜਾ ਕੇ ਪਰਿੰਦੇ ਦੇਖੀ ਦੇ ਸੀ। ਹੁਣ ਅਸੀਂ ਐਸ ਕੰਮ ਨਾਲ ਪਰਿੰਦਿਆਂ ਨੂੰ ਆਪਣੇ ਕੋਲ ਬੁਲਾ ਲਿਆ। ਹੁਣ ਅਸੀਂ ਮੰਜੀ ਤੇ ਇੱਥੇ ਬੈਠਣਾ, ਪਰਿੰਦੇ ਸਾਡੇ ਕੋਲ ਹੋਣੇ ਸਵੇਰੇ ਸ਼ਾਮ। ਤੇ ਇਹੀ ਯਾਨੀ ਕਿ ਨਾ ਜਿਹੜਾ ਵਾ ਖੂਬਸੂਰਤੀ ਹੈ ਆ ਕਿ ਪਰਿੰਦਿਆਂ ਨੂੰ ਨਾ ਤੁਸੀਂ, ਤਿਤਲੀਆਂ ਨੂੰ ਤੁਸੀਂ ਆਪਣੇ ਨੇੜੇ ਕਰ ਲਓ, ਫੁੱਲ ਲਾਓ, ਦਰਖਤ ਲਾਓ, ਪਰਿੰਦਿਆਂ ਨੂੰ ਤੁਸੀਂ ਆਪਣੇ ਨੇੜੇ ਕਰ ਲਓ ਹੈ। ਤੇ ਇਸ ਤਰ੍ਹਾਂ ਹੀ ਯਾਨੀ ਕਿ ਇਹ 2 ਸ਼ੈਵਾਂ ਜਿਹੜੀਆਂ ਵਾ ਨਾ, ਤਿਤਲੀਆਂ ਹੋ ਗਈਆਂ ਤੇ ਪਰਿੰਦੇ ਹੋ ਗਏ, ਇਹ ਦਰਖਤਾਂ ਨਾਲ ਆ। ਕੀ ਬਾਤ ਹੈ, ਕੀ ਬਾਤ। ਤੇ ਆਓ ਤੁਹਾਨੂੰ ਦਿਖਾਉਂਦੇ ਆ ਕਿ ਹਾਂਜੀ ਉਧਰ ਚੱਲਦੇ ਆ ਜੀ, ਦੇਖਦੇ ਆ ਵੀ ਉਹਦੇ ਲੱਗੇ ਇੱਥੇ ਆ ਬੱਚਾ ਸਾਡਾ ਜਿਹੜਾ ਵਾ
ਲਓ ਜੀ ਇਹ ਵਿਚਾਰੇ ਦੋ ਭਰਾ ਸੀਗੇ, ਹਾਂ ਇੱਕ ਭਰਾ ਤਾਂ ਵਿਛੜ ਗਿਆ ਸਰਦੀ ਨੇ। ਹਾਂ ਸਰਦੀ ਠੰਡ ਬਲਕਿ ਮੇਰੇ ਕਜ਼ਨ ਦੇ ਪਿਛਲੇ ਦਿਨਾਂ 'ਚ ਉਹਦੀਆਂ 5 ਬੱਕਰੀਆਂ ਸੂਈਆਂ ਤੇ 15 ਬੱਚੇ ਸੀ ਤੇ 9 ਕਹਿੰਦੇ ਸੀ 9 ਜਿਹੜੇ ਆ ਨਾ ਉਹ ਐਕਸਪਾਇਰ ਹੋ ਗਏ, 6 ਯਾਨੀ ਕਿ ਜਿਹੜੇ ਆ ਨਾ। ਕੋਈ ਨਹੀਂ ਜੀ, ਹੁਣ ਧੁੱਪਾਂ ਨਿਕਲੇ ਆਈਆਂ ਜੀ। ਠੰਡ ਦਾ ਹਾਂਜੀ ਕਰਨਾ ਚਾਹੀਦਾ ਵਾ, ਅਸੀਂ ਨਾ ਪੱਕੇ ਦੇ ਰੋਲੇ ਨੂੰ ਪੈ ਜਨੇ, ਕੱਚੇ ਹੋਣੇ ਚਾਹੀਦੇ ਆ ਇਹਨਾਂ ਦੇ। ਤੇ ਆ ਲਿਆ ਕੇ ਇੱਥੇ ਰੱਖਤੇ ਜੀ ਗੰਨੇ ਹੁਣ। ਬਾਅਦ ਅਸੀਂ ਨਾ ਕੱਲ ਸਾਡੇ ਕੋਲ ਟਾਈਮ ਸੀ, ਅਸੀਂ ਕਿਹਾ ਵੀ ਇਹਨੂੰ ਨਾ ਕੱਢ ਕੇ ਰੱਖ ਲਈਏ। ਤੇ ਗੱਲ ਹੋਈ ਆ ਸਾਡੀ ਆ ਬਿੱਲ ਨੇ ਤੇ ਨਾ ਹੁਣ ਸਾਡਾ ਅਸਲ ਵਿੱਚ ਕੁੱਤਾ ਬਿਮਾਰ ਸੀ ਤੇ ਉਹ ਬੰਦੇ ਸਾਡੇ ਨਾਲ ਹੁਣ ਜ਼ਰਾ ਕੁੱਤੇ ਨੂੰ ਦਿਖਾਉਣ ਲਈ ਡਾਕਟਰ ਨੂੰ ਗਏ ਆ, ਕਿਉਂਕਿ ਦੇਖੋ ਇਹ ਕੰਮਕਾਰ ਆ, ਇਹ ਬਾਅਦ ਵਿੱਚ ਵੀ ਹੋ ਸਕਦਾ ਹੈ, ਲੇਕਿਨ ਜਿਹੜੀ ਜਾਨ ਆ ਨਾ ਹਾਂਜੀ ਬਹੁਤ ਜ਼ਰੂਰੀ ਹੈ। ਬਿਲਕੁਲ ਜਿਹੜਾ ਨਾ ਉਹ ਪ੍ਰਾਇੋਰਟੀ ਦੇਖੋ ਰਾਤ ਨੂੰ ਉਹਨੇ ਇੱਥੇ ਬਹਿਣਾ, ਮੈਂ ਉਹਨੂੰ ਜਿੰਨੀ ਮਰਜ਼ੀ ਕੋਸ਼ਿਸ਼ ਕਰਾਂ ਕਿ ਉੱਥੇ ਅੰਦਰ ਨਹੀਂ, ਉਹ ਇੱਥੇ ਬੈਠਦਾ। ਉਹ ਆਪਣਾ ਨਾ ਉਹਨੂੰ ਆਪਣੇ ਫਰਾਈ ਦੀ ਗਾਈਡੀ ਦੇ ਚੱਕਰ ਦੀ ਬਿਮਾਰ ਹੋ ਗਿਆ। ਸਹੀ ਚਲੋ ਜੀ, ਗੁੜ ਵਾਲੀ ਵੀ ਅਸੀਂ ਗੁੜ ਬਣਾਉਣਾ ਆ, ਹੁਣ ਦੇਖੋ ਕਦੋਂ ਬਣਦਾ ਹੈ। ਨਹੀਂ ਅੱਜ ਸਿੱਖਦੇ ਹਾਂ ਇਨਸ਼ਾਅੱਲਾ ਤਾਲਾ ਸੈਕੰਡ ਟਾਈਮ, ਨਹੀਂ ਤੇ ਸਵੇਰੇ ਜਿਹੜਾ ਵਾ ਜੋ ਸਾਡਾ ਸਿਲਸਿਲਾ। ਆ ਦੇਖੋ ਇੱਥੇ ਲਾਈਨ ਵਿੱਚ ਜਿਹੜਾ ਵਾ ਨਾ 4-5 ਰਹਿ ਗਏ ਸੀ ਦਰਖਤ, 4-5 ਹੋਰ ਨਵੇਂ ਲਾਏ ਆ ਹੁਣ। ਅੱਛਾ ਇਹਦੀ ਗੱਲ ਕਰਦੇ ਆਂ ਵੀ ਆ ਦੇਖੋ ਜਿਹੜੀ ਆ ਜਗ੍ਹਾ ਇੱਥੇ ਪਈ ਸੀਗੀ ਨਾ ਰਾਣਾ ਸਾਹਿਬ ਨੇ, ਇੱਥੇ ਵੀ ਆਹ ਲਾਤੇ ਹੋਏ ਆ ਤੇ ਬੜਾ ਸੋਹਣਾ ਨਿਜ਼ਾਮ ਜਿਹੜਾ। ਇਧਰੋਂ ਦੇਖੋ ਹੁਣ ਸੈਕੰਡ ਟਾਈਮ ਨਾ ਇੱਥੇ ਅੱਛੀ ਖਾਸੀ ਲੈਂਟ ਜਦੋਂ ਤੱਕ ਹਵਾ ਇੱਥੇ ਆਏਗੀ ਨਾ ਠੰਡੀ ਹੋ ਜਾਏਗੀ। ਇੱਕ ਤੁਹਾਡੀ ਜਿਹੜਾ ਤੁਹਾਡੀ ਪਰੇਸ਼ਾਨੀ ਹੁੰਦੀ ਸੀ ਨਾ ਕਿ ਵਲਾਗ ਬਣਾਈਏ, ਫਿਰ ਤੁਸੀਂ ਕਹਿੰਦੇ ਸੀ ਇੱਥੇ ਰਾਣਾ ਤੂੰ ਨਾ ਮੈਨੂੰ ਕਮਾਦ ਚਬਾਤਾ ਵਾ ਵਿੱਚ ਪਾਪੂਲਰਾਂ ਦੀ ਛਾਂ ਹੈ ਭਾਈ, ਉਹ ਨਾ ਸਿਲਸਿਲਾ ਖਤਮ ਕਰ ਰਹੇ ਆ ਤੇ ਆ ਇੱਥੇ ਜਿਹੜੇ ਆਪਣੇ ਸੈਕੰਡ ਟਾਈਮ ਵਲਾਗ ਬਣਾਇਆ ਕਰਨੇ ਆ ਨਾ, ਉਹ ਇੱਥੇ ਉਦੋਂ ਛਾਂ ਹੋਇਆ ਇੱਥੇ ਬੈਠਾਂਗੇ। ਔਰ ਇਹਦਾ ਵੀ ਸਿਨੈਰੀਓ ਸੀ ਨਾ ਇਨਸ਼ਾਅੱਲਾ ਤਾਲਾ ਚੇਂਜ ਕਰਾਂਗੇ ਯਾਰ, ਕਾਫੀ ਬਿਹਤਰ ਤੈਨੂੰ ਨਾ। ਹਾਂ ਨਹੀਂ ਫਿਰ ਇਹ ਤਾਂ ਇੱਕ ਦਿਨ ਜਿਹੜਾ ਆ 100 ਦਿਨ ਨਾ ਜੀ, 99 ਦਿਨ ਹਲੇ ਪਏ ਆ ਤੇ ਪਤਾ ਨਹੀਂ ਕੀ ਹੋ ਜਾਣਾ। ਬਹਰਹਾਲ ਵੀ ਇਹ ਇੱਕ ਦੇਖਣ ਲਾਇਕ ਜਗ੍ਹਾ ਬਣ ਜੂਗੀ ਮੇਰੇ ਹਿਸਾਬ ਦੇ ਵਿੱਚ ਹੈ। ਤੇ ਆਹ ਦੇਖ ਹੁਣ ਤੈਨੂੰ ਦਿਖਾਣੇ ਆ ਲੱਗਦੇ ਤੇ ਇਹ ਭਾਈ ਕ੍ਰੈਡਿਟ ਜਿਹੜਾ ਨਾ ਸਾਰੇ ਕੰਮ ਦਾ। ਹਾਂਜੀ ਇਹ ਭਾਈ ਸਮੀਉੱਲਾ ਹਾਂ ਤੇ ਭਾਈ ਮਹਿਰਾਨ ਹੈ, ਕਿਉਂਕਿ ਮੇਰੇ ਦੇਣ ਵਿੱਚ ਤਾਂ ਬਹੁਤ ਅਰਸੇ ਤੋਂ ਇਹ ਆਈਡੀਆ ਹੈ ਸੀ ਹੈ, ਲੇਕਿਨ ਉਹ ਇੰਪਲੀਮੈਂਟੇਸ਼ਨ ਜਿਹੜੀ ਹੈ ਨਾ ਉਹ ਇਹਨਾਂ ਨੇ ਦਿੱਤੀ ਹੈ। ਤੇ ਇਹ ਭਾਈ ਨਾ ਜਿਸ ਤਰ੍ਹਾਂ ਕਹਿੰਦੇ ਨਹੀਂ ਹੈ ਵੀ ਪਾਕਿਸਤਾਨ ਦਾ ਖਾਬ ਅਲਾਮਾ ਇਕਬਾਲ ਨੇ ਦੇਖਿਆ ਤੇ ਕਾਇਦੇ ਆਜ਼ਮ ਨੇ ਬਣਾਇਆ, ਤੇ ਸਾਡੇ ਲਈ ਤੇ ਇਹ ਭਾਈ ਕਾਇਦੇ ਆਜ਼ਮ ਵਾਲਾ ਹੀ ਕੰਮ। अस्सलाम वालेकुम जी, की हाल चाल है मेहरान? और सुना ठीक ठाक तबीयत सेहत? हाँ भी समझ तू सुना? हाँ जी जुड़े हुए हैं फिर हैं ਰਾਣਾ ਸਾਹਿਬ ਦੇ ਨਾਲ ਪੂਰੀ ਤਰ੍ਹਾਂ? ਬਿਲਕੁਲ ਜੀ ਬਿਲਕੁਲ। ਹਾਂ ਬੜਾ ਕੰਮ ਖਿੱਚ ਗਿਆ ਤੁਸੀਂ ਯਾਰ, ਇੱਕ ਦਿਹਾੜੀ ਦੇ ਵਿੱਚ ਉਧਰ ਵੀ ਆ ਗਏ ਜੀ ਤੁਹਾਡੇ ਬੇਲੀ, ਉਹ ਦੋ ਸਰੀਆਂ ਨਿਕਲੀਆਂ ਮਾਸ਼ਾਅੱਲਾ ਜੀ। ਇਹ ਫਿਰ ਇਹ ਰਾਣੇ ਸਾਹਿਬ ਉਹਨਾਂ ਦਾ ਆਰਡਰ ਹੁੰਦਾ ਜੀ, ਹਾਂ ਜੋ ਉਹਨਾਂ ਨੇ ਕੰਮ ਕਰਨਾ ਜੀ, ਇਹਨਾਂ ਨੂੰ ਨਾ ਨਹੀਂ ਹੈ ਜੀ। ਇਹਨਾਂ ਦਾ ਆਰਡਰ ਲੋਹੇ ਦਾ ਗਾਰਡਰ, ਲੋਹੇ ਦਾ ਗਾਰਡਰ ਜੀ, ਇਹਨਾਂ ਦਾ ਜ਼ੇਨ ਹੀ ਐਸਾ ਜੀ ਕਰਦੇ ਆ। ਹਾਂਜੀ ਪਿਆਰ ਮੁਹੱਬਤ ਨਾਲ ਰਿਕੁਐਸਟ ਕਰੀ ਸੀ ਆ। ਅੱਛਾ ਉਹ ਆਰਡਰ ਕਹਿ ਰਿਹਾ ਜੀ, ਹਾਂਜੀ ਆਰਡਰ ਹੀ ਆ ਮੰਨਣਾ ਪੈਂਦਾ ਇਹਨਾਂ ਦੀ ਆਲਾ ਦਾ ਰਵਈਆ ਕਿ ਉਹ ਸਾਡੀ ਰਿਕੁਐਸਟ ਨੂੰ ਆਰਡਰ ਸਮਝਦੇ ਆ। ਅਸੀਂ ਕਹਿੰਦੇ ਵੀ ਇਹ ਨਾ ਸੋਚਣ ਕਿ ਇਹ ਕੰਮ ਸਾਡੇ ਕੋਲ ਨਹੀਂ ਹੋ ਸਕਿਆ, ਅਸੀਂ ਸੋਚਿਆ ਹੋ ਨਹੀਂ ਸਕਿਆ। ਇਨਸ਼ਾਅੱਲਾ ਜੀ ਜਿਹੜਾ ਇਹਨਾਂ ਨੇ ਸੋਚਣਾ ਜੀ। ਅੱਛਾ ਯਾਨੀ ਕਿ ਇਹਨਾਂ ਦੇ ਖਾਬ ਹੁਣ ਤੁਸੀਂ ਪੂਰੇ ਜੀ ਕਰੋਗੇ ਇਨਸ਼ਾਅੱਲਾ ਜੀ। ਆ ਟੋਏ ਤੁਸੀਂ ਕਿੰਨੇ ਆ ਬਾਬਾ? ਡੂੰਘੇ ਟੋਏ ਬਾਜੇ 3 ਫੁੱਟ ਦੇ ਵੀ ਟੋਏ ਹੈ, 2.5 ਫੁੱਟ ਦੇ ਵੀ, 2 ਫੁੱਟ ਦੇ ਵੀ। ਛੋਟੇ ਦਰਖਤ ਲਈ 2 ਫੁੱਟ ਦਾ ਟੋਇਆ ਵਾ, ਦਰਮਿਆਨੇ ਲਈ 2.5 ਦਾ ਵਾ, ਵੱਡੇ ਲਈ 3 ਫੁੱਟ ਦਾ ਵਾ। ਕੱਟ ਕੇ ਲਾਣੀਆਂ ਪੈਂਦੀਆਂ ਆ। ਅੱਛਾ ਮੁੱਢੀਆਂ ਕੱਟ ਕੇ? ਉਹ ਕਿਉਂ ਖੋਕਲੇ ਆ ਨਾ ਜੀ, ਛੋਕਰੇ ਜਿਹਦੀ ਮੁੱਢੀ ਖਰਾਬ ਆ ਨਾ, ਮੁੱਢੀ ਖਰਾਬ ਉਹ ਕੱਟ ਕੇ ਲਾਈਦਾ ਜੀ। ਅੱਛਾ ਤੇ ਜਿਹੜੀ ਉਹਨੂੰ ਬਿਲਕੁਲ ਠੀਕ ਆ, ਨਰੋਈ ਆ ਜੀ, ਉਹ ਤਾਂ ਜਲਦੀ ਚੱਲਦਾ। ਮੁੱਢੀ ਖਰਾਬ ਆ, ਉਹਨੂੰ ਕੱਟ ਕੇ ਜਿਹੜਾ ਲਾਓ। ਵਿੱਚੋਂ ਨਾ ਇਹ ਨਾ ਹੋਵੇ ਦਰਖਤ ਆਪਣਾ ਜਿਹੜਾ ਪਾਣੀ ਥੱਲੇ ਪੈਰਾਂ ਹੀ ਲਾਂਦਾ ਜੀ, ਇਹ ਇੱਕ ਵਾਰੀ ਫਲਾਉਂਦਾ ਆ। ਅੱਛਾ ਮੁੜ ਕੇ ਫਿਰ ਯਾਨੀ ਕਿ ਚੱਲ ਇਹ ਵੀ ਜਾਣੀਆਂ ਜਿਹੜੀਆਂ ਇਹ ਕਲਮ ਬਣ ਗਈ ਜੀ ਹੁਣ ਇਹ। ਅੱਛਾ ਇਹ ਕਲਮ ਆ ਐਡੀ ਵੱਡੀ? ਲਓ ਜੀ ਆ ਐਡੀ ਵੱਡੀ ਕਲਮ ਆ ਜੀ ਇਹ, ਤੇ ਇਹਦੀਆਂ ਫਿਰ ਉਂਝ ਹੀ ਕਲਮਾਂ ਬਣਾ ਕੇ ਲਾ ਦੋ? ਨਹੀਂ ਜੀ ਇਹ ਦੇਖੋ ਨਾ ਕਾਦੇ ਦੇ, ਦੇਖੋ ਨਾ ਇਹ 10-12 ਫੁੱਟ। ਦੇਖੋ ਦੋ ਚੀਜ਼ਾਂ ਵਾ, ਇੱਕ ਵਕਤ ਆ ਤੇ ਇੱਕ ਹਾਈਟ ਆ ਹੈ। ਇੱਕ ਤਾਂ ਅਸੀਂ ਉਹ ਯਾਨੀ ਕਿ ਵਕਤ ਘਟਾਇਆ ਵਾ ਤੇ ਹਾਈਟ ਵਧਾਈ ਆ। ਇਹ ਯਾਨੀ ਕਿ ਦੋ ਸ਼ੈਵਾਂ ਤੇ ਜਿਸ ਤਰ੍ਹਾਂ ਉਹ 3 ਡਾਈਮੈਂਸ਼ਨ ਆ ਨਾ, ਉਹਦੇ ਚ ਡਾਈਮੈਂਸ਼ਨ 3 ਹੁੰਦੀਆਂ ਵਾ ਵੀ ਚੌੜਾਈ, ਉਚਾਈ ਤੇ ਲੰਬਾਈ, ਤੇ ਚੌਥਾ ਡਾਈਮੈਂਸ਼ਨ ਵਕਤ ਦੀ ਆ। ਵਕਤ ਦੀ ਡਾਈਮੈਂਸ਼ਨ ਨੂੰ ਘਟਾਇਆ ਵਾ ਤੇ ਦੂਸਰੀ ਡਾਈਮੈਂਸ਼ਨ ਜਿਹੜੀ ਆ ਨਾ ਉਹ ਥੋੜਾ ਜਿਹਾ ਹੋਰ ਉੱਥੇ ਜਾ ਕੇ ਗੱਲ ਕਰੋ ਜੀ ਰਣ ਸਾਹਿਬ, ਬਾਬਾ ਦੂਰ ਜੀ ਨਾ ਵੀ ਇੱਥੇ ਮੇਰੇ ਨਾਲ ਖਲੋਂਦੇ ਹੋਏ ਕਿਹੜਾ ਕੋਈ ਤੁਹਾਨੂੰ ਇਹਨੇ ਚਲੇ ਜਾਣਾ ਨਾ।
ਹਾਂ ਮੈਂ ਕਿਹਾ ਉਹ 3 ਡਾਈਮੈਂਸ਼ਨਾਂ ਵਾ ਨਾ। ਹੋ ਗਈ ਗੱਲ ਉਹ ਬਸ ਉਹ ਆ ਗਈ ਹੋਣੀ ਹਾਂਜੀ ਸੁਣੀ ਗਈ ਹੋਣੀ ਹੈ ਜਾਇਜ਼ ਵੀ ਆ ਗਈ ਚਲੋ ਜਿਸ ਤਰ੍ਹਾਂ ਦੀ ਵੀ ਆ ਗਈ ਹਾਂਜੀ ਪਹੁੰਚ ਗਈ ਵਕਤ ਅਸੀਂ ਨਾ ਘਟਾਇਆ ਵਾ ਹਾਂ ਤੇ ਇਹਨਾਂ ਦੀ ਹਾਈਟ ਵਧਾਈ ਆ, ਇਹਨਾਂ ਦੀ ਮੋਟਾਈ ਜਿਹੜੀ ਹੈ ਨਾ ਇਹ ਵਧਾਈ ਆ ਤੇ ਬੰਦੇ ਸਾਡੇ ਆ ਗਏ। ਹੁਣ ਤੁਹਾਨੂੰ ਅਸੀਂ ਚਾਹ ਵੀ ਪਿਲਾਵਾਂਗੇ ਤੁਸੀਂ ਹੁਣ ਇਹ ਨਹੀਂ ਕਹਿ ਸਕਦੇ ਜਿਹੜਾ ਕਹਿ ਰਹੇ ਸੀ ਵੀ ਤੁਸੀਂ ਚਾਹ ਤੋਂ ਦੌੜਦੇ ਆ। ਸਮੀਉੱਲਾ ਨੂੰ ਤੇ ਮਹਿਰਾਨ ਨੂੰ ਮੈਂ ਚਾਹ ਬਣਾ ਕੇ ਪਿਲਾਤੀ ਸੀ, ਹੁਣ ਤੁਹਾਨੂੰ ਚਾਹ ਨਾ ਆਬਾਸ ਚਾਹ ਰੱਖ ਦੇ ਯਾਰ। ਹਾਂ ਹਾਂ ਰੱਖੋ ਚਾਹ ਹਾਂ ਲਓ ਜੀ ਚਾਹ ਵੀ ਜਨਾਬ ਜੀ ਤਿਆਰ ਹੋਣ ਲੱਗੀ ਆ। ਹੈ ਉਹ ਪਰਲੇ ਪਾਪੂਲਰ ਜਿਹੜੇ ਆ ਨਾ ਤੁਹਾਨੂੰ ਉਹਦਾ ਵੀ ਚੀਜ਼ ਇੱਕ ਦਿਖਾਣੇ ਆ। ਆ ਜਾਓ ਕੀ ਬੈਨੀਫਿਟ ਹੈ ਉਹਨਾਂ ਦਾ। ਨਹੀਂ ਹੁਣ ਤੁਹਾਡੇ ਕੋਲ ਜੀ ਟੀਮ ਆ ਗਈ ਆ। ਮੈਂ ਕਹਿੰਦਾ ਵੀ ਇਹ ਜਿਹੜੀ ਟੀਮ ਆ ਕਹਿੰਦੇ ਆ ਵੀ ਜਦੋਂ ਬੰਦੇ ਨੂੰ ਕੋਈ ਵੀ ਜਿਹੜਾ ਕੋਈ ਆਈਡੀਆ ਹੁੰਦਾ ਨਾ ਰਾਣਾ ਸਾਹਿਬ ਉਹ ਹਵਾ ਦੇ ਵਿੱਚ ਹੀ ਹੁੰਦਾ। ਜਦੋਂ ਤਿੱਕਰ ਕੇ ਕੋਈ ਉਹਨੂੰ ਪੂਰਾ ਕਰਨ ਵਾਲਾ ਆਈਡੀਆ ਆਂਦਾ ਕਿਸੇ ਦੇ ਦਿਨ ਚ ਤੇ ਪੂਰਾ ਕਰਨ ਵਾਸਤੇ ਬੰਦੇ ਹੋਰ ਚਾਹੀਦੇ ਹੁੰਦੇ ਆ। ਤੇ ਆ ਤੁਹਾਡੇ ਕੋਲ 2 ਬੰਦੇ ਜੀ ਬੜੇ ਸੁਥਰੇ ਤੁਹਾਨੂੰ ਲੱਭ ਗਏ ਆ, ਕਾਮੇ ਮੁੰਡੇ ਹੈਗੇ ਆ ਤੇ ਇਹ ਤੁਹਾਡੇ 100 ਦਿਨ ਜਿਹੜੇ ਆ ਇਹ ਮੈਨੂੰ ਇੰਜ ਲੱਗਦਾ ਵੀ ਇੰਜ ਕਰਕੇ ਤੇ ਬੜੇ ਸੋਹਣੇ ਕਰਕੇ ਲੰਘ ਜਾਣੇ ਆ। ਤੇ ਕੀ ਹੋਊਗਾ ਇਹਨਾਂ 100 ਦਿਨਾਂ ਦੇ ਵਿੱਚ ਉਹ ਤਾਂ ਫਿਰ ਹੁਣ ਨਾਲ ਤੁਹਾਡੇ ਨਾਲ ਵੀ ਅਸੀਂ ਉਹ ਸ਼ੇਅਰ ਕਰਾਂਗੇ। ਤੇ ਫਿਰ ਉਸ ਤੋਂ ਬਾਅਦ ਅੱਗੇ ਮੇਰੇ ਦਿਲ ਦੇ ਵਿੱਚ ਕੋਈ ਇਦਾਂ ਦੀ ਖੁਆਇਸ਼ ਨਹੀਂ ਉਹ ਹੁੰਦੀ ਸੀਗੀ। ਹੁਣ ਮੈਂ ਵੀ ਆਪਣਾ ਜਿਹੜਾ ਆ ਸਾਡੀ ਸੱਚ ਚਕਾਲਿਆਂ ਤੋਂ ਬਾਅਦ ਅਸੀਂ ਪਰਲੇ ਉਧਰ ਕੋਸ਼ਿਸ਼ ਕਰਕੇ ਜਿਹੜੀ ਸਾਡੀ ਕੱਚੀ ਕੋਠੀ ਆ ਉਹਦਾ ਵੀ ਅਸੀਂ ਨਾਲੇ ਇੱਕ ਹੋਰ ਆ ਉਹਦੇ ਚ ਅਸੀਂ ਕੁਝ ਜਿਹੜੇ ਫਲਦਾਰ ਦਰਖਤ ਜਿਹੜੇ ਆ ਨਾ ਹਾਂਜੀ ਉਧਰ ਫਰਵਰੀ 'ਚ ਸਾਡੇ ਨਾਲ ਵਾਅਦਾ ਹੋਇਆ ਇੱਕ ਫਰਵਰੀ ਦੇ ਵਿੱਚ ਦੇਖੋ ਜੇ ਉਹ ਪੂਰਾ ਹੁੰਦਾ ਕਿ ਨਹੀਂ ਵੀ ਆੜੂ ਦੇ ਅਸੀਂ ਉੱਥੇ ਬਾਗ ਲਾਣਾ। ਲਓ ਜੀ ਆ ਹੈਗੇ ਆ ਇਹ ਨਹੀਂ ਆ ਵੀ ਪਪੂਲਰ ਮੁੱਕ ਗਏ ਹੋਏ ਆ। ਇਹ ਪਪੂਲਰ ਤਾਂ ਹਜੇ ਇੱਥੇ ਪੂਰਾ ਇੱਕ ਜੰਗਲ ਜਿਹੜਾ ਨਾ ਨਹੀਂ ਇਹ ਕਾਫੀ ਸਾਰੇ ਕੋਈ 400-500 ਪੌਦਾ ਜਿਹੜਾ ਵਾ ਨਾ ਇਹ ਹੈ ਆ। ਅੱਛਾ ਇੱਕ ਇਹ ਦੇਖ ਨਾ ਇਹ ਪੱਤਾ ਗਿਰਦਾ ਨਾ ਜਿਹੜਾ ਹਾਂਜੀ ਇਹ ਸਭ ਤੋਂ ਅੱਛਾ ਯਾਨੀ ਕਿ ਜਿਹੜਾ ਨਾ ਵੇਸਟ ਡੀਕੰਪੋਜ਼ਰ ਹੈ। ਵੇਸਟ ਬਿਲਕੁਲ ਨਾਮਿਆਤੀ ਮਾਦਾ ਜਿਹੜਾ ਵਾ ਨਾ ਉਹ ਹੈ। ਤੇ ਇਹਦਾ ਦੇਖੋ ਜ਼ਮੀਨ ਦਾ ਨਾ ਰੰਗ ਜਿਹੜਾ ਨਾ ਨਿੱਚੋਂ ਇਹ ਤੈਨੂੰ ਇਹ ਫਿਰ ਤੂੰ ਇੱਕ ਹੋਰ ਦੇਖ ਤੈਨੂੰ ਬਹੁਤ ਘੱਟ ਗੜੀ ਬੂਟੀ ਨਜ਼ਰ ਆਏਗੀ। ਇਹ ਅਸਲ ਵਿੱਚ ਨੈਚੁਰਲ ਤਰੀਕਾ ਨਾ ਇਹੀ ਆ। ਆਹੋ ਤੇ ਆ ਦੇ ਇੱਥੇ ਪਾਣੀ ਹਲੇ ਕਿ ਲੱਗੇ ਨੂੰ ਨਾ ਬਹੁਤ ਅਰਸਾ ਹੋ ਗਿਆ। ਨਹੀਂ ਉਹ ਪਾਣੀ ਉਹਨੇ ਜਮਾ ਕੀਤਾ ਹੋਇਆ ਆ। ਇਹ ਮਲਚਿੰਗ ਹੈਗੀ ਆ ਜੀ ਪੂਰੀ ਦੇਸੀ। ਇਹਨੂੰ ਨਾ ਅਸੀਂ ਜਿਹੜਾ ਨੈਚੁਰਲ ਜਿਹੜਾ ਕੁਦਰਤੀ ਖੇਤੀ ਵਾਲਾ ਤਰੀਕਾ ਨਾ ਉਹਦੇ ਵਾਲਾ ਆਹਿਸਤਾ ਲੇਕਿਨ ਉਹਦੇ ਲਈ ਹੁੰਦਾ ਕਿ ਪਹਿਲਾਂ ਤੁਹਾਨੂੰ ਨਾ ਯਾਨੀ ਕਿ ਜ਼ਮੀਨ ਨੂੰ ਨਾ ਟਰੀਟ ਕਰਨਾ ਪੈਂਦਾ। ਉਹਨੂੰ ਜ਼ਮੀਨ ਨੂੰ ਯਾਨੀ ਕਿ ਜ਼ਮੀਨ ਦੇ ਜਿਹੜੇ ਕੱਪੜੇ ਉਤਰੇ ਹੋਏ ਨੇ ਉਹ ਕੱਪੜੇ ਪਾਉਣੇ ਪੈਂਦੇ ਆ। ਟਰੈਕਟਰ ਵਾਹ ਕੇ ਨਾ ਅਸੀਂ ਉਸ ਦਾ ਬਹੁਤ ਬੁਰਾ ਹਾਲ ਜ਼ਮੀਨ ਦਾ ਜਿਹੜਾ ਵਾ ਨਾ ਕਰ ਦਿੰਦੇ ਆ। ਇਹ ਇਸ ਤਰ੍ਹਾਂ ਯਾਨੀ ਕਿ ਜਿਹੜੀ ਆਹਿਸਤਾ ਇਹਦੇ ਤੇ ਜਿਹੜਾ ਵਾ ਨਾ ਇਹ ਮਲਚਿੰਗ ਹੋਏਗੀ ਤੇ ਇਹਦਾ ਰੰਗ ਜਿਹੜਾ ਵਾ ਨਾ ਇਹ ਬਦਲੇਗਾ। ਤੇ ਇਹਨਾਂ ਤੇ ਇੱਕ ਤੁਹਾਨੂੰ ਚੀਜ਼ ਦਿਖਾਉਂਦੇ ਆਪਣੇ ਦੋਸਤ ਜ਼ਹੀਰ ਫਰੂਕੀ ਸਾਹਿਬ ਜਿਹੜੇ ਆ ਉਹਨਾਂ ਨੇ ਜਨਾਬ ਦਿੱਤੇ ਸੀ ਅੰਜੀਰ ਦੇ ਪੌਦੇ ਤੇ ਬਲਕਿ ਇੱਕ ਉਹ ਜਿਹੜੇ ਚੀਚਾ ਵਤਨੀ ਵਾਲੇ ਸਫੀਰੇ ਅੰਜੀਰ ਆ ਉਹਨਾਂ ਨਾਲ ਵੀ ਆਪਾਂ ਵਲਾਗ ਕਰਨਾ ਵਾ। ਤੇ 8 ਪੌਦੇ ਸੀ, 3 ਮੈਂ ਤੁਹਾਨੂੰ ਦਿੱਤੇ ਸੀ ਤੇ 3 ਅੰਜਮ ਨੂੰ ਦਿੱਤੇ ਸੀ। 2 ਮੈਂ ਖੁਦ ਰੱਖੇ ਸੀ ਕਿਉਂਕਿ ਮੈਂ ਨਾ ਕਦੇ ਆਪਣੇ ਆਪ ਨੂੰ ਅਹਿਲੇ ਇਲਮ ਗਿਣਦਾ। ਕਹਿੰਦੇ ਅਹਿਲੇ ਇਲਮ ਦੀ ਨਿਸ਼ਾਨੀ ਇਹ ਆ ਕਿ ਜਦੋਂ ਮਾਲ ਵੰਡਿਆ ਜਾਵੇ ਸਭ ਤੋਂ ਪਿੱਛੇ ਹੋਵੇ ਤੇ ਜਦੋਂ ਖਤਰਾ ਹੋਵੇ ਸਭ ਤੋਂ ਅੱਗੇ ਹੋਵੇ। ਐਵੇਂ ਕਦੇ ਮੈਨੂੰ ਭੁਲੇਖਾ ਪੈ ਜਾਂਦਾ ਕਿ ਹੈ ਕੋਈ ਨਹੀਂ ਮੈਂ ਇਸ ਤਰ੍ਹਾਂ ਦੀ ਹਾਂ। ਨਹੀਂ ਤੁਸੀਂ ਅਹਿਲੇ ਇਲਮ ਤਾਂ ਹੈਗੇ ਆ ਰਾਣਾ ਸਾਹਿਬ। ਤੇ ਉਹ ਤੁਸੀਂ ਵੀ ਗਲਤ ਜਗ੍ਹਾ ਤੇ ਲਗਾ ਬੈਠੇ ਸੀ। ਹਾਂਜੀ ਅੰਜਮ ਦੇ ਕੋਲ ਵੀ ਕੁਛ ਐਸੀ ਯਾਨੀ ਕਿ ਦੇਖ ਉਹਦੇ ਕੋਲ ਵੀ ਟਾਈਮ ਨਹੀਂ ਹੁੰਦਾ ਹੈ। ਤੇ ਆਹ ਜਨਾਬ ਸਾਡਾ ਪੌਦਾ ਜਿਹੜਾ ਵਾ ਨਾ ਆਹ ਅਗਲਾ ਆਹ ਪੌਦਾ ਉਹ ਅੰਜੀਰ ਦਾ ਇੱਕ 2 ਪੌਦੇ ਸੀ ਇੱਕ ਯਾਨੀ ਕਿ ਜਿਹੜਾ ਪੌਦਾ ਜਿਹੜਾ ਅੰਜੀਰ ਦਾ ਜ਼ਹੀਰ ਫਰੂਕੀ ਸਾਹਿਬ ਜੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਆ ਤੇ ਆ ਦੇਖੋ ਤੁਸੀਂ ਇਹ ਤੁਹਾਡਾ ਇਹ ਅੱਗੇ ਹੁਣ ਅਸੀਂ ਕਲਮਾਂ ਲਾ ਲਾਂਗੇ ਜੀ ਇਹਦੀਆਂ ਵੰਡ ਲਾਂਗੇ ਅਗਲੇ ਸਾਲ ਨੂੰ ਇਹ ਕਾਫੀ ਹੋ ਜਾਏਗਾ ਇਹਦੀਆਂ ਅਸੀਂ ਨਾ ਇਹ 9 ਨਹੀਂ ਇਹ 900 ਹੀ ਪੌਦਾ ਇਨਸ਼ਾਅੱਲਾ ਤਾਲਾ ਅਸੀਂ ਕਰਾਂਗੇ। ਤੇ ਆ ਜਿਹੜੀ ਤੁਸੀਂ ਕਹਿ ਰਹੇ ਸੀ ਇੱਥੇ ਨਰਸਰੀ ਵਾਲਾ ਬਿਲਕੁਲ ਤੁਹਾਡੇ ਆ ਨਰਸਰੀ ਜਿਹੜੀ ਇਹਨੂੰ ਇਹਦੇ ਥੋੜਾ ਜਿਹਾ ਇਹਦੇ ਚ ਡਰਾਬੈਕ ਹੈ ਕਿ ਜਗ੍ਹਾ ਨਾ ਡੂੰਘੀ ਆ। ਜਦੋਂ ਬਾਰਿਸ਼ ਦਾ ਪਾਣੀ ਹੋਣ ਤਾਂ ਖਰ ਨਹੀਂ ਸੜੇਗਾ ਲੇਕਿਨ ਫਿਰ ਵੀ ਇਹ ਤੇ ਖਤਰਾ ਹੁੰਦਾ ਵਾ ਕਿ ਜਦੋਂ ਜ਼ਿਆਦਾ ਬਾਰਿਸ਼ ਹੋਏ ਉਹਦੇ ਚ ਕੁਛ ਦਾ ਲੈਵਲ ਥੋੜਾ ਜਿਹਾ ਉੱਚਾ ਕਰ ਲਾਂਗੇ। ਉਹ ਨਹੀਂ ਰਾਣਾ ਸਾਹਿਬ ਉਹ ਤੁਹਾਨੂੰ ਮੈਂ ਮਸ਼ਵਰਾ ਦੇ ਦੂੰਗਾ ਐਡੀ ਇਹ ਗੱਲ ਕੋਈ ਨਹੀਂ। ਠੀਕ ਹੈ ਉਹਦੇ ਅਗਲੀ ਸਾਈਡ ਤੇ ਖਾਲਾ ਬਣ ਜਾਏਗਾ ਇਸ ਖਾਲੇ 'ਚ ਪਾਣੀ ਜਿਹੜਾ ਉਧਰੋਂ ਪਾਣੀ ਆਊਗਾ ਖਾਲੇ 'ਚ ਆ ਜਾ ਕਰੂਗਾ। ਇਹ ਕਿਹੜੀ ਐਡੀ ਗੱਲ ਹੈ ਇਹ ਕਿਹੜੀ ਐਡੀ ਸਾਇੰਸ ਆ ਗਈ। ਚਲੋ ਠੀਕ ਹੈ ਜਨਾਬ ਰਾਣਾ ਸਾਹਿਬ ਐਡੀਆਂ ਗੱਲਾਂ ਨਹੀਂ ਹੈਗੀਆਂ। ਨਹੀਂ ਇਹ ਵੀ ਤੁਹਾਡੀ ਗੱਲ ਠੀਕ ਆ ਲੇਕਿਨ ਕਿਉਂਕਿ ਇਹ ਖੇਤ ਨਾ ਸਾਰੇ ਇੱਥੇ ਸਾਡੇ 4 ਕਿੱਲਿਆਂ 'ਚ ਨਾ ਨਹੀਂ ਇਹਨੂੰ ਕੁਝ ਵੀ ਨਹੀਂ ਲੈਣਾ ਸਾਹਿਬ। ਅੱਗੇ ਖਾਲਾ ਬਣੇਗਾ ਤੇ ਪੂਰਾ ਵੱਡਾ
ਵੀ ਜਿੰਨਾ ਪਾਣੀ ਆ ਸਾਰਾ ਉਸ ਖਾਲੇ 'ਚ ਆ ਕੇ ਇਸ ਖਾਲੇ ਦੇ ਵਿੱਚੋਂ ਆ ਜਾਏਗਾ ਜਿੱਧਰ ਮਰਜ਼ੀ। ਬਲਕਿ ਉਹਦਾ ਇੱਕ ਹੋਰ ਵੀ ਫਾਇਦਾ ਹੈ, ਉਹ ਜਦੋਂ ਖਾਲਾ ਇੰਨਾ ਸਾਰਾ ਉਹਦੇ ਜਦੋਂ ਪਾਣੀ ਹੋਏਗਾ ਨਾ ਉੱਥੇ ਨਾਲ ਬਤਕਾਂ ਵੀ ਛੱਡੀਆਂ ਜਾਣਗੀਆਂ। ਆ ਨਹੀਂ ਐਡਾ ਖਾਲਾ ਨਹੀਂ ਬਣਾਉਣਾ ਉਹ, ਵੀ ਬਤਕਾਂ ਵੀ ਉਹਦੇ ਜਦੋਂ ਇੱਕ ਤਾਂ ਅਗਲੀ ਸਕੀਮ ਤੁਹਾਡੇ ਜਿੰਜ ਪਹਿਲਾਂ ਆ ਜਾਂਦੀ। ਹਾਂ ਵੀ ਜ਼ੈਦ ਵੀ ਆ ਗਿਆ। ਸੁਣਾ ਕੀ ਹਾਲ ਚਾਲ ਆ, ਕੀ ਬਣ ਰਿਹਾ? ਲੈ ਦਵਾਈ ਤੂੰ ਵੀ ਗਿਆ ਸੀ ਕੋਈ ਨਹੀਂ ਨਾਲ? ਨਹੀਂ ਇਹ ਕੁੱਤੇ ਆਇਆ ਸੀ ਵੀ ਸਮੁੰਦਰੀ ਲਿਜਾਣੇ ਦਾ ਪ੍ਰੋਗਰਾਮ ਸੀ। ਅੱਛਾ 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 ਲੇਕਿਨ ਉਹ ਹੁਣ ਕਜਵਾਣੀ ਹਸਪਤਾਲ 'ਚ ਦਿਖਾ ਲਿਆ। ਅੱਛਾ। ਲਓ ਜੀ, ਤੁਸੀਂ ਅਕਸਰ ਦੇਖਿਆ ਹੋਣਾ ਅੱਜ ਕੱਲ ਜੇ ਦੇਖੀਏ ਨਾ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ, ਤੇ ਜਿਹੜੀਆਂ ਕਿਸਾਨੀ ਦੇ ਬਾਰੇ ਰੀਲਾਂ ਵਾਇਰਲ ਹੋਈਆਂ ਨਾ, ਉਹਨਾਂ ਦੇ ਵਿੱਚ ਜਨਾਬ ਜਿਹੜੀ ਫਸਲ ਦੀ ਗੱਲ ਹੋ ਰਹੀ ਹੈ ਨਾ ਅੱਜ ਕੱਲ, ਉਹ ਤੁਹਾਨੂੰ ਮੈਂ ਦਿਖਾਣਾ ਆ ਵੀ ਉਹਦਾ ਇੱਥੇ ਕੀ ਹਿਸਾਬ ਕਿਤਾਬ ਆ। ਤੇ ਕਹਿੰਦਾ ਕਿਸਾਨ ਜਿਹੜਾ ਨਾ ਰੁਲ ਗਿਆ ਹੋਇਆ ਉਸ ਹਿਸਾਬ ਦੇ ਵਿੱਚ। ਕਿਉਂ ਜੀ ਰਾਣਾ ਸਾਹਿਬ? ਇਹ ਹੈਗੀ ਆ ਜੀ ਆਲੂ ਦੀ ਵਾਈ, ਇਹ ਤੁਸੀਂ ਦੇਖ ਸਕਦੇ ਆ। ਇਹ ਜੀ ਆਲੂ ਦਾ ਖੇਤ ਹੈਗਾ ਆ। ਪਹਿਲੋਂ ਦੇਖ ਲਓ ਕਿ ਆਲੂ ਦੀ ਨਾ ਦੌੜ ਲੱਗੀ ਹੁੰਦੀ ਪੱਟਣ ਦੀ, ਰੇਟ ਹੁੰਦਾ ਨਾ ਅੱਛਾ, ਤੇ ਐਤਕੀ ਹਲੇ ਤੱਕ ਨਹੀਂ ਇਹ ਜਿਹੜਾ ਨਾ ਮੈਂ ਕਹਿੰਦਾ ਸੋਹਣੇ ਯਾਨੀ ਕਿ ਜਿਹੜੇ ਆ ਨਾ ਇਹ ਦੇਖੋ ਤੁਸੀਂ ਹੈ। ਅੱਛਾ ਹੁਣ ਹਾਲਾਂਕਿ ਇਹ ਕਹਿੰਦੇ ਜੀ ਉਹ ਜੀ 3 ਲੱਖ ਏਕੜ ਦੀ ਜ਼ਰੂਰਤ ਆ, ਤੇ ਜੀ 11 ਲੱਖ ਏਕੜ ਹੋ ਗਿਆ ਹੈ ਵੀ ਉਹ ਕਾੜੇ ਜੀ 183% ਜ਼ਿਆਦਾ ਵਾ ਕਾਸਟ, ਤੇ ਵੀ ਉਹ ਬਾਕੀ ਜਿਹੜਾ ਬਾਰਡਰ ਅਫਗਾਨਿਸਤਾਨ ਵਾਲਾ ਹੋਣ ਦੀ ਵਜ੍ਹਾ ਤੋਂ। ਲੇਕਿਨ ਉੱਥੇ ਵੀ ਲੇਕਿਨ ਸਾਡੇ ਨਾ ਕਿਸਾਨਾਂ ਦਾ ਵੀ ਹੈ ਆ ਕਿ ਜਦੋਂ ਇੱਕ ਚੀਜ਼ ਹੈ ਲੇਕਿਨ ਆਪਸ਼ਨ ਵੀ ਉਹਨਾਂ ਕੋਲ ਕੋਈ ਨਹੀਂ ਹੈ ਕਿਸਾਨਾਂ ਕੋਲ। ਰਾਣਾ ਸਾਹਿਬ ਗੱਲ ਪਤਾ ਕੀ ਆ ਅਸਲ ਦੇ ਵਿੱਚ? ਹੁਣ ਤੁਸੀਂ ਇਹ ਦੇਖੋ ਵੀ ਕਿਸਾਨ ਜਿਹੜਾ ਸੀਗਾ ਆਲੂ ਵਾਲਾ ਉਹ ਰੁਲ ਰਿਹਾ, ਭਾਵੇਂ ਲਹਿੰਦਾ ਪੰਜਾਬ ਹੋਵੇ ਤੇ ਭਾਵੇਂ ਚੜ੍ਹਦਾ, ਪੂਰਾ ਪੰਜਾਬ ਜਿਹੜਾ ਨਾ ਜੀ ਆਲੂ ਦੇ ਮਾਮਲੇ 'ਚ ਕਿਸਾਨ ਜਿਹੜਾ ਨਾ ਰੋ ਰਿਹਾ। ਰੀਲਾਂ ਬਣ ਰਹੀਆਂ, ਸ਼ੁਗਲ ਬਣਿਆ ਆ। ਲੇਕਿਨ ਇਹ ਬੜੇ ਅਫਸੋਸ ਦੀ ਗੱਲ ਆ, ਕਿਸਾਨ ਦੇ ਘਰ ਦਾ ਚੁੱਲ੍ਹਾ ਬੁਝਦਾ ਜਾ ਰਿਹਾ। ਜਿਹੜੀ ਰਾਣਾ ਸਾਹਿਬ ਨੇ ਗੱਲ ਕੀਤੀ ਆ ਉਹ 100% ਗੱਲ ਠੀਕ ਹੈਗੀ ਆ। ਵੀ ਰੌਲਾ ਇਹ ਹੈਗਾ ਵੀ ਸਾਡੇ ਕੋਲ ਆਪਸ਼ਨ ਵੀ ਤਾਂ ਅਗਲਾ ਕੋਈ ਨਹੀਂ। ਹੁਣ ਜਿੰਨੀ ਆਲੂ ਵਾਲੀ ਜ਼ਮੀਨ ਆ ਨਾ, ਇਹ ਸਾਰੀ ਜ਼ਮੀਨ ਦੇ ਉੱਤੇ ਮੱਕੀ ਲੱਗੂਗੀ, ਧੜਾ ਧੜ ਮੱਕੀ ਲੱਗੂਗੀ। ਅਸੀਂ ਵੀ ਲਾਣੀ ਆ, ਕਿੱਲੇ ਵਾਲੇ ਨੇ ਵੀ ਲਾਣੀ ਆ, 100 ਕਿੱਲੇ ਵਾਲੇ ਨੇ ਵੀ ਲਾਣੀ ਆ। ਪਰ ਉਹ ਕਰੇ ਕੀ? ਉਹਦੇ ਕੋਲ ਆਪਸ਼ਨ ਨਹੀਂ ਹੈਗਾ ਦੂਜਾ। ਉਹ ਜੇ ਨਰਮਾ ਕਪਾਹ ਲੈਂਦਾ ਉਹਦੇ ਤੇ ਵੀ ਖਰਚਾ ਵੀ ਬਾਹਲਾ, ਮਜ਼ਦੂਰੀਆਂ ਬੜੀਆਂ, ਚੜਾਈਆਂ ਬੜੀਆਂ, ਫਿਰ ਰੇਟ ਕੋਈ ਨਹੀਂ। ਇੰਨਾ ਖਰਚਾ ਕਰਕੇ ਫਸਲ ਦੇ ਵਿੱਚੋਂ ਬਚਦਾ ਕੋਈ ਨਹੀਂ। ਪੂਰੇ ਸਾਲ ਦੀ ਵਾਹੀ ਆ ਇਹ ਜਿਹੜੀ ਰਾਣਾ ਸਾਹਿਬ ਜਿਹੜੀ ਇਹ ਨਰਮਾ ਨਾ, ਇਹ ਪੂਰਾ ਸਾਲ ਜ਼ਮੀਨ ਦਾ ਲੈ ਜਾਂਦੀ ਆ। ਮੱਕੀ ਜਿਹੜੀ ਆ ਉਹ ਰਾਣਾ ਸਾਹਿਬ 4 ਮਹੀਨਿਆਂ ਦਾ ਹੈ, ਵੀ ਇਹ 120 ਦਿਨਾਂ 'ਚ ਵਿੱਚ ਤਿਆਰ ਹੋ ਜੂਗੀ। ਉਹ ਤਾਂ ਬਈ ਇਹ ਵੀ ਬਸ ਫਿਰ ਅਸੀਂ ਤਾਂ ਇਹਦੇ ਬਾਰੇ 'ਚ ਕੀ ਕਹਿ ਸਕਦੇ ਹਾਂ। ਬਥੇਰਾ ਪਿੱਟਦੇ ਹਾਂ, ਬਥੇਰਾ ਗੱਲਬਾਤ ਇਹ ਕਰਦੇ ਹਾਂ। ਹਾਂਜੀ 2500 ਨੂੰ ਵੇਚੀ ਨਾ ਉਦੋਂ ਕਿ 2200 ਨੂੰ? ਰਾਣਾ ਸਾਹਿਬ 2300 ਰੁਪਏ। 2300 ਨੂੰ। ਤੇ ਹੁਣ ਕਣਕ ਕਿੰਨੇ ਨੂੰ? ਹਾਂਜੀ ਮੈਂ ਜੀ ਕਣਕ ਵੇਚੀ ਸੀਗੀ 2300 ਰੁਪਏ ਨੂੰ, ਤੇ ਹੁਣ ਕਣਕ 4500 ਰੁਪਏ ਤੇ ਪਹੁੰਚੀ ਹੋਈ ਆ। ਗੱਲ ਇਹੀ ਆ ਵੀ ਜੇ ਮੇਰੇ ਵਿੱਚ ਆਸਰਾ ਹੁੰਦਾ ਤੇ ਮੈਂ ਉਹਨੂੰ ਰੱਖ ਲੈਂਦਾ ਤੇ ਅੱਜ ਡਬਲ ਪੈਸਿਆਂ ਦੀ ਸੀਗੀ। ਤੇ ਹਾਲਾਂਕਿ ਉਸ ਵੇਲੇ ਮੈਨੂੰ ਇਹ ਪੈਸੇ ਲੱਭਣੇ ਚਾਹੀਦੇ ਸੀ, ਇਹ ਮੇਰਾ ਹੱਕ ਆ। ਹੁਣ ਮੈਂ ਮਿਰਚਾਂ ਲਾਈਆਂ ਹੋਈਆਂ ਵੀ, ਮਿਰਚ ਵੀ ਬਹੁਤ ਲੱਗੀ, ਅੱਲਾ ਖੈਰ ਕਰੂਗਾ ਬਾਈ। ਸਾਰੀ ਇਦਾਂ ਦੇ ਹਾਲਾਤ ਆ। ਤੁਸੀਂ 8 ਮਹੀਨੇ ਰੱਖੀ ਆ ਤੇ ਖਰਚਾ ਕੀਤਾ ਵਾ, ਤੁਹਾਨੂੰ 2200 2300 ਰੁਪਈਆ ਮਿਲਿਆ ਵਾ 2800 ਲਾ ਕੇ। ਤੇ ਜਿਨ੍ਹਾਂ ਨੇ ਯਾਨੀ ਕਿ 2300 ਲਾ ਕੇ 3 ਮਹੀਨੇ ਰੱਖੀ ਆ, ਹਾਂਜੀ ਉਹਨਾਂ ਨੇ 45। ਹਾਂ ਵੀ ਜੇ ਤੁਸੀਂ ਉਹਨੂੰ ਸਾਲ ਦੀ ਬਾਈ ਬਣਾ ਸਕਦੇ ਆ ਨਾ, ਤੇ ਫਿਰ ਬਾਈ ਤੁਹਾਡਾ ਉਹ ਹੋ ਸਕਦਾ। ਲਓ ਜੀ ਇੱਧਰ ਰਾਣਾ ਸਾਹਿਬ ਨੇ ਚਾਹ ਦਾ ਆਰਡਰ ਦਿੱਤਾ ਸੀਗਾ ਤੇ ਆਪਾਂ ਹੁਣ ਪਹੁੰਚ ਗਏ ਇੱਥੇ। ਤੇ ਚਾਹ ਜਿਹੜੀ ਆ ਚੁੱਲ੍ਹੇ ਦੇ ਉੱਤੇ ਹਲੇ ਤੱਕ ਕੋਈ ਨਹੀਂ ਚੜੀ ਹੈਗੀ ਰਾਣਾ ਸਾਹਿਬ, ਤੇ ਮੈਂ ਜਾਣਾ ਆ। ਮੈਂ ਚਾਹ ਕੋਈ ਨਹੀਂ ਪੀਂਦਾ ਹੁਣ। ਉਹਨੂੰ ਆਵਾਜ਼ ਨੂੰ ਪੁੱਛਦੇ ਆ, ਹੈ ਆਵਾਜ਼ ਨੂੰ ਪੁੱਛਦੇ ਆ ਵੀ ਕੀ ਫੈਕਟਰੀ ਨਹੀਂ ਉੱਥੇ ਜ਼ਾਹਦ ਖਲੋਤਾ ਜੀ ਡੇਰੇ, ਉਹਨਾਂ ਨੇ ਚਲਾਣੀ ਆ ਬਿਜਲੀ, ਤੇ ਮੈਂ ਜਾ ਕੇ ਜਨਾਬ ਜੀ ਉਹ ਬਿਜਲੀ ਜਿਹੜੀ ਆ ਨਾ। ਤੇ ਬਾਕੀ ਜੀ ਜੇ ਕੋਈ ਗੱਲਬਾਤ ਡੇਰੇ ਜਾ ਕੇ ਹੋਈ ਉਹ ਤੁਹਾਡੇ ਨਾਲ ਸਾਂਝ ਕਰਾਂਗੇ। ਚੱਲਦੇ ਆ ਹੁਣ ਆਪਣੇ ਡੇਰੇ। ਮੈਂ ਮੌਜੂਦ ਹਾਂ ਆਪਣੇ ਡੇਰੇ ਦੇ ਵਿੱਚ, ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਆ ਵੀ ਆਪਣਾ ਪਿੱਪਲ, ਇਹ ਪਿੱਪਲ ਵਾਲਾ ਸਟੂਡੀਓ ਆ ਆਪਣਾ। ਹਾਂਜੀ ਰੱਬ ਕਰੂਗਾ ਇੱਕ ਦਿਨ। ਤੇ ਬਾਕੀ ਹੁਣ ਗੱਲ ਇਹ ਆ ਵੀ ਉਹ ਤੁਸੀਂ ਇੱਕ ਗਾਣਾ ਸੁਣਿਆ ਹੋਣਾ ਵੀ ਪਿੱਪਲਾਂ ਦੀ ਛਾਂ ਵੇ ਕੱਲੀ ਬਹਿ ਰਾਹ ਵੇ। ਮੈਂ ਡੇਰੇ ਪਹੁੰਚਿਆ, ਇੱਥੇ ਕੋਈ ਵੀ ਨਹੀਂ ਮੌਜੂਦ ਸੀਗਾ। ਮੈਂ ਰਾਣਾ ਸਾਹਿਬ ਨੇ ਹਾਲਾਂਕਿ ਉਹ ਚਾਹ ਬਣਾਈ ਸੀ, ਮੈਂ ਚਾਹ ਵੀ ਛੱਡ ਕੇ ਆਇਆ ਵੀ ਰਾਣਾ ਜ਼ਾਹਦ ਨੇ ਨਾ ਜੀ ਮੋਟਰ ਚਲਾਣੀ ਸੀਗੀ, ਉਹਨਾਂ ਨੇ ਪਾਣੀ ਲਾਣਾ ਸੀਗਾ। ਤੇ ਮੈਂ ਕਿਹਾ ਵੀ ਉਹ ਲੇਟ ਨਾ ਹੋਵੇ, ਹੁਣ ਇੱਥੇ ਖਲੋਤਾ ਸੀ ਮੇਰਾ ਇੰਤਜ਼ਾਰ ਕਰੂ, ਮੈਂ ਉੱਥੇ ਚਾਹਾਂ ਪੀਂਦਾ ਰਹਾਂ।
ਤੇ ਹੁਣ ਇੱਥੇ ਉਹਨਾਂ ਨੂੰ ਮੋਟਰ ਚਲਾ ਕੇ ਦੇਤੀ ਆ। ਤੇ ਆਹ ਦੇਖੋ ਤੁਸੀਂ ਬਸ਼ੀਰ ਉੱਥੇ ਨਹਾਉਣ ਦੀ ਤਿਆਰੀ 'ਚ ਨਹਾਉਣ ਲੱਗਾ। ਤੇ ਜਦੋਂ ਮੈਂ ਦੇਖੀ ਨਾ ਵੀਡੀਓ ਵਾਹਵਾ ਲੰਬੀ ਹੋ ਗਈ ਹੋਈ ਆ, ਮੈਂ ਕਿਹਾ ਵੀ ਹੁਣ ਵਿੱਚ ਨਾ ਇੱਕ ਫੋਨ ਆ ਗਿਆ ਸੀਗਾ ਸਾਡੇ ਵੀਰ ਦਾ, ਉਹ ਫੋਨ ਮੈਂ ਸੁਣਨ ਲੱਗ ਗਿਆ ਸੀਗਾ। ਤੇ ਜਿੱਦਾਂ ਮੈਂ ਗੱਲ ਕਰ ਰਿਹਾ ਸੀਗਾ ਵੀ ਵੀਡੀਓ ਜਿਹੜੀ ਆ ਉਹ ਵਾਹਵਾ ਲੰਬੀ ਹੋ ਗਈ ਹੋਈ ਆ। ਤੇ ਫਿਰ ਸ਼ਾਮੀ ਇੰਝ ਵੀ ਹੋ ਜਾਂਦਾ, ਸਾਡੇ ਇੱਥੇ ਬੜੀ ਪ੍ਰੋਬਲਮ ਬਣਦੀ ਆ ਨੈਟ ਵਾਲੀ ਵੀ, ਫਿਰ ਵੀਡੀਓ ਸ਼ਾਮ ਟਾਈਮ ਅਪਲੋਡ ਵੀ ਕਰਨੀ ਹੁੰਦੀ ਆ ਵੀ ਵੀਰਾਂ ਤੱਕ ਟਾਈਮੋ ਟਾਈਮ ਹੀ ਪਹੁੰਚ ਜਾਵੇ। ਤੇ ਜੇ ਜ਼ਿਆਦਾ ਵੇਲੇ ਤੱਕ ਵੀਡੀਓ ਬਣਾਈਏ ਫਿਰ ਉਹ ਅਪਲੋਡ ਨਹੀਂ ਹੁੰਦੀ ਹੋਗੀ, ਨੈਟ ਦੀ ਬੜੀ ਪ੍ਰੋਬਲਮ ਆ ਇੱਥੇ। ਮਰੱਬੇ ਤਾਂ ਫਿਰ ਵੀ ਕੋਈ ਨਾ ਕੋਈ ਕੰਮ ਚੱਲ ਜਾਂਦਾ, ਘਰੇ ਜਾ ਕੇ ਤਾਂ ਨੈਟ ਜਿਹੜਾ ਆ ਬਿਲਕੁਲ ਹੀ ਸਲੋ ਹੋ ਜਾਂਦਾ। ਤੇ ਹੁਣ ਜਨਾਬ ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਦਿਓ ਇਜਾਜ਼ਤ। ਤੇ ਆਖਰ ਦੇ ਉੱਤੇ ਉਹੀ ਨਾਰਾ ਆ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ, ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ, ਰੱਬ ਰੱਖ।